ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟੈਂਡੀ JTKN 415 909 0503 ਦੇ ਉੱਤੇ। ਮਨਜੀਤ ਸਿੰਘ ਕਲਾਰ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਲਖਵੀਰ ਸਮਰਾ ਟੈਕਸਸ, ਹਰਨੇਕ ਸਿੰਘ ਪਾਵਲਾ ਰੈਂਟਨ ਵਾਸ਼ਿੰਗਟਨ, ਹਰਜੀਤ ਸਿੰਘ ਲੈਥਰੋਪ, ਰਣਜੀਤ ਤੇ ਮਨਦੀਪ ਕੌਸ਼ਲ ਦਾਣਾ ਪਾਣੀ ਇੰਡੀਅਨ ਰੈਸਟੋਰੈਂਟ ਫਰੈਜ਼ਨੋ, ਕਰਨੈਲ ਸਿੰਘ ਰੰਧਾਵਾ ਟਰਲੌਕ, ਗੁਰਨੇਕ ਸਿੰਘ ਬਾਗੜੀ ਫਰੈਜ਼ਨੋ, ਮੇਜਰ ਸਿੱਧੂ, ਵਿੰਦਰ ਧਾਲੀਵਾਲ, ਨਛੱਤਰ ਸਿੰਘ ਗਿੱਲ ਬੇਕਰਸਫੀਲਡ, ਗਰੇਵਾਲ ਟਰੈਵਲ ਸਰਵਿਸਿਜ਼ ਯੂਨੀਵਰਸਿਟੀ ਜਿਨ੍ਹਾਂ ਦੇ ਕੋਲੋਂ ਤੁਸੀਂ ਟੈਕਸ, ਪੇਰੋਲ, ਵੀਜ਼ਾ, OCI ਕਾਰਡ, ਪਾਸਪੋਰਟ ਦੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ 5307517605 ਦੇ ਉੱਤੇ। ਤੇ ਅੱਜ ਦੇ ਟਰੱਕਿੰਗ ਦੇ ਪ੍ਰੋਗਰਾਮ ਨੂੰ ਵਿਸ਼ੇਸ਼ ਤੌਰ ਤੇ ਸਪਾਂਸਰ ਕਰਦੇ ਨੇ ਰੌਡ ਐਂਡ ਰੌਬ ਈਸ਼ੂ ਟਰੱਕ ਟ੍ਰੇਲਰ ਪਾਰਟਸ, ਜਿਨ੍ਹਾਂ ਦੀਆਂ 2 ਲੋਕੇਸ਼ਨਸ ਨੇ, ਟਰਲਕ ਅਤੇ ਸਟਾਕਟਨ ਦੇ ਵਿੱਚ। ਇਹਨਾਂ ਦੇ ਕੋਲੋਂ ਤੁਸੀਂ ਹਰ ਤਰੀਕੇ ਦੇ ਟਰੱਕ ਟ੍ਰੇਲਰ ਦੇ ਪਾਰਟਸ, OEM ਤੇ ਆਫਟਰ ਮਾਰਕੀਟ ਪਾਰਟਸ ਵਾਜਿਬ ਕੀਮਤਾਂ ਤੇ ਖਰੀਦ ਸਕਦੇ ਹੋ। ਟਰਲਕ ਲਈ ਕਾਲ 2096687183, ਸਟਾਕਟਨ ਲਈ ਕਾਲ 2094102222। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408 722 7698 ਦੇ ਉੱਤੇ। ਜੀ ਟਰੱਕਿੰਗ ਬਾਰੇ ਹਾਂਜੀ ਜੀ, ਸੋ ਰਮਨ ਜੀ ਆਪਣੇ ਨਾਲ ਜੁੜਨਗੇ ਟਰੱਕਿੰਗ ਬਾਰੇ ਗੱਲਬਾਤ ਕਰਨ ਦੇ ਲਈ। ਜੀ ਰਮਨ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਸਾਰੇ ਸੁਣਨ ਵਾਲਿਆਂ ਨੂੰ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ। ਸੋ ਆਪਾਂ ਕੁਝ ਜਿਹੜੀਆਂ ਖਬਰਾਂ ਆ ਟਰੱਕਿੰਗ ਇੰਡਸਟਰੀ ਨਾਲ ਰਿਲੇਟਡ ਉਹ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਫਿਰ ਜੇ ਤੁਹਾਡਾ ਕੋਈ ਕੁਐਸਚਨ ਹੋਇਆ ਜਰੂਰ ਤੁਸੀਂ ਕਾਲ ਕਰ ਲਿਓ 408 272 5200 ਦੇ ਉੱਤੇ। ਪਹਿਲੀ ਖਬਰ ਰਮਨ ਜੀ ਇਹ ਆ ਵੀ 2 ਜਿਹੜੀਆਂ ਟੈਕਨੋਲੋਜੀ ਕੰਪਨੀਜ਼ ਹੈਗੀਆਂ ਟਰੱਕਿੰਗ ਨਾਲ ਰਿਲੇਟਡ, ਸੈਮਸਾਰਾ ਤੇ ਮੋਟਿਵ, ਇਹਨਾਂ ਨੇ ਜਿਹੜਾ ਲਾ ਸੂਟ ਫਾਈਲ ਹੋਇਆ ਇਹਨਾਂ ਦਾ ਫਾਲਸ ਐਡਵਰਟਾਈਜ਼ਿੰਗ ਤੇ ਪੇਟੈਂਟ ਇਨਫ੍ਰਿੰਜਮੈਂਟ ਤੇ। ਬਿਲਕੁਲ ਜੀ, ਇਹ ਦੋਨੋਂ ਕੰਪਨੀਆਂ ਜਿਹੜੀਆਂ ਹੈਗੀਆਂ ਇਹਨਾਂ ਦਾ ਲਾਸੂਟ ਜਿਹੜਾ ਆ ਸੈਮਸਾਰਾ ਜਿਹੜੀ ਹੈਗੀ ਆ ਉਹਨੇ ਮੋਟਿਵ ਕੰਪਨੀ ਜਿਹੜੀ ਫਾਰਮਲੀ ਪਹਿਲਾਂ ਕੀਪ ਟਰੱਕਿੰਗ ਹੁੰਦੀ ਸੀਗੀ ਉਹਦੇ ਉੱਤੇ ਲਾਸੂਟ ਕੀਤਾ ਹੈ ਕਿ ਉਹਨਾਂ ਨੇ ਫੇਕ ਅਕਾਊਂਟ ਬਣਾ ਕੇ ਤੇ ਹੋਰ ਕਈ ਚੀਜ਼ਾਂ ਕਰਕੇ ਉਹਨਾਂ ਦੇ ਜਿਹੜੇ ਆ ਇੰਟਰਨਲ ਜਿਹੜੇ ਡੈਸ਼ਬੋਰਡ ਹੈਗੇ ਉੱਥੋਂ ਉਹਨਾਂ ਦੀ ਟੈਕਨੋਲੋਜੀ ਜਿਹੜੀ ਸਟੀਲ ਕੀਤੀ ਆ। ਤੇ ਇਸ ਵੇਲੇ ਦੱਸਦੇ ਚਾਹੀਏ ਕਿ ਜਿਹੜੀ ਮੋਟਿਵ ਹੈਗੀ ਆ ਉਹਦੇ ਉੱਤੇ ਦੂਸਰਾ ਲਾਸੂਟ ਵੀ ਜਿਹੜਾ ਉਹ ਚੱਲ ਰਿਹਾ ਹੈਗਾ ਆ, ਜਿਹੜਾ ਕਿ ਓਮਨੀ ਟਰੈਕ ਵੱਲੋਂ ਕੀਤਾ ਗਿਆ ਹੈਗਾ। ਸੋ ਉਹਨਾਂ ਨੇ ਵੀ ਇਹੋ ਅਲੈਜ ਕੀਤਾ ਹੈਗਾ ਕਿ ਜਿਹੜੀ ਇਨਫੋਰਮੇਸ਼ਨ ਹੈਗੀ ਆ ਉਹ ਉੱਥੋਂ ਪਿਕ ਕਰ ਰਹੇ ਹੈਗੇ ਆ। ਸੋ ਇਹ ਚੀਜ਼ ਜਿਹੜੀ ਹੈਗੀ ਆ ਕਾਫੀ ਮਾਇਨੇ ਰਖਾਉਂਦੀ ਆ। ਦੋਨੋਂ ਕੰਪਨੀਆਂ ਕਾਫੀ ਨੋਨ ਹੈਗੀਆਂ ਇੰਡਸਟਰੀ ਦੇ ਵਿੱਚ ਤੇ ਬਾਕੀ ਆਉਣ ਵਾਲਾ ਸਮਾਂ ਦੱਸੇਗਾ ਕਿ ਕਿਸ ਤਰ੍ਹਾਂ ਦੀ ਸਿਚੁਏਸ਼ਨ ਆਉਂਦੀ ਹੈਗੀ ਆ। ਕਾਫੀ ਸਟਰੋਂਗ ਕੰਪਨੀਆਂ ਹੈਗੀਆਂ। ਸੋ ਜਿਹੜੀ ਹੈਗੀ ਆ ਆਪਣੀ ਸੈਮਸਾਰਾ ਹੈਗੀ ਆ ਉਹ ਜਿਹੜੀ ਆ ਉਹ ਇੰਡੀਅਨ ਜਿਹੜੇ ਹੈਗੇ ਆ ਸੰਜੀਤ ਬਿਸਵਾਸ ਉਹਨਾਂ ਵੱਲੋਂ ਫਾਊਂਡਡ ਕੀਤੀ ਗਈ ਸੀ। ਜੀ ਕੰਪਨੀ ਦੇ CEO ਹੈਗੇ ਆ ਤੇ ਜੌਨ ਬੇਕਟ ਜਿਨ੍ਹਾਂ ਨੇ 2015 ਦੇ ਵਿੱਚ ਸ਼ੁਰੂ ਕੀਤੀ ਸੀਗੀ। ਦੋਨੋਂ ਜਾਣੇ ਯੂਨੀਵਰਸਿਟੀ ਮੈਸਾਚੂਸੇਟਸ ਇੰਸਟੀਚਿਊਟ ਆਫ ਟੈਕਨੋਲੋਜੀ ਦੇ ਵਿੱਚ ਮਿਲੇ ਸੀਗੇ। ਜਿਹੜੀ ਹੈਗੀ ਆ ਮੋਟਿਵ ਫਾਰਮਲੀ ਕੀਪ ਟਰੱਕਿੰਗ ਸੀਗੀ ਉਹ ਸ਼ੋਇਬ ਮਕਾਨੀ ਜਿਹੜੇ ਕਿ ਪਾਕਿਸਤਾਨ ਨੂੰ ਬਿਲੋਂਗ ਕਰਦੇ ਆ ਉਹਨਾਂ ਵੱਲੋਂ ਜਿਹੜੀ ਇਹ ਸ਼ੁਰੂ ਕੀਤੀ ਗਈ ਸੀ। ਜਿਹੜੀ ਕੀਪ ਟਰੱਕਿੰਗ ਸੀ ਜਾਂ ਮੋਟਿਵ ਕਹਿ ਲਓ, ਹੁਣ ਉਹ ਕੀਪ ਟਰੱਕਿੰਗ ਕਾਫੀ ਦੇਰ ਦੀ ਜਦੋਂ ਇਹ ਇੰਡਸਟਰੀ ਦੇ ਵਿੱਚ ਅਜੇ ਲੌਗ ਬੁੱਕ ਦਾ ਕੰਮ ਸ਼ੁਰੂ ਹੀ ਹੋਇਆ ਸੀ ਉਦੋਂ ਤੋਂ ਹੀ ਇਹਨਾਂ ਨੇ ਜਿਹੜੀ ਐਪ ਬਣਾ ਕੇ ਫ੍ਰੀ ਐਪ ਜਿਹੜੀ ਆ ਉਹ ਇੰਡਸਟਰੀ ਦੇ ਵਿੱਚ ਦੇ ਦਿੱਤੀ ਸੀ। ਕਾਫੀ ਪਹਿਲਾਂ 2013-14 ਦੀ ਗੱਲ ਹੈਗੀ ਆ। ਠੀਕ ਹੈ। ਸੋ ਉਦੋਂ ਤੋਂ ਹੀ ਐਪ ਜਿਹੜੀ ਚੱਲ ਰਹੀ ਸੀਗੀ। ਸੋ ਦੇਖਦੇ ਹਾਂ ਆਉਣ ਵਾਲੇ ਸਮੇਂ 'ਚ ਕੀ ਬਣਦਾ ਇਹਨਾਂ ਦਾ। ਸੋ ਦੋਸ਼ ਲੱਗ ਰਹੇ ਆ ਇੱਕ ਦੂਜੇ ਦੇ ਉੱਤੇ। ਸੈਮਸਾਰਾ ਵਾਲੇ ਦੋਸ਼ ਲਾ ਰਹੇ ਆ ਮੋਟਿਵ ਜਿਹੜਾ ਪਹਿਲਾਂ ਕੀਪ ਟਰੱਕਿੰਗ ਸੀਗਾ ਵੀ ਸਾਡਾ ਉਹਨਾਂ ਨੇ ਟੈਕਨੋਲੋਜੀ ਚੋਰੀ ਕੀਤੀ ਆ, ਪੇਟੈਂਟ ਇਨਫ੍ਰਿੰਜਮੈਂਟ ਦਾ ਵੀ ਆ, ਇਹ ਇੱਦਾਂ ਦੱਸਿਆ ਜਾ ਰਿਹਾ। ਜੀ ਬਿਲਕੁਲ ਜੀ, ਇਹ ਸਾਰਾ ਕੁਛ ਹੀ ਉਹਨਾਂ ਨੇ ਮਤਲਬ ਕਿ ਦੋਸ਼ ਲਾਏ ਹੈਗੇ ਆ। ਬਾਕੀ ਆਉਣ ਵਾਲਾ ਸਮੇਂ ਦੱਸੇਗਾ ਕੀ ਹੁੰਦਾ ਹੈਗਾ ਇਸ ਕੇਸ ਦੇ ਵਿੱਚ। ਸੈਮਸਾਰਾ ਜੋ ਆ ਉਹ ਕਲੇਮ ਕਰ ਰਹੀ ਆ ਵੀ ਜਿਹੜੀ ਸੈਨ ਫਰਾਂਸਿਸਕੋ ਬੇਸਡ ਮੋਟਿਵ ਹੈਗੀ ਆ ਉਹ ਮੋਟਿਵ ਦੇ ਜਿਹੜੇ ਲੀਡਰਸ਼ਿਪ ਤੇ ਬੋਰਡ ਆਫ ਡਾਇਰੈਕਟਰਸ ਆ ਉਹਨਾਂ ਨਾਲ 1 ਸਾਲ ਤੋਂ ਗੱਲਬਾਤ ਵੀ ਕਰ ਰਹੀ ਸੀ ਵੀ ਭਾਈ ਇਹ ਕੰਮ ਕਰਨਾ ਤੁਸੀਂ ਬੰਦ ਕਰੋ। ਕਹਿੰਦੇ ਵੀ 4 ਸਾਲ ਉਹਨਾਂ ਨੇ 2018 ਤੋਂ ਲੈ ਕੇ 2022 ਤਾਈਂ ਸੈਮਸਾਰਾ ਕਲੇਮ ਕਰ ਰਹੀ ਆ ਵੀ ਮੋਟਿਵ ਦੇ ਜਿਹੜੇ EMPLOYEES ਆ ਉਹ ਕਵਰਟਲੀ ਵਿਊ ਕਰਦੇ ਸੀ ਸੈਮਸਾਰਾ ਦੇ ਡੈਸ਼ਬੋਰਡ ਜਿੱਥੇ ਸਾਰਾ ਐਪੀ ਸੈਂਟਰ ਹੁੰਦਾ ਡਾਟਾ ਕਲੈਕਸ਼ਨ ਦਾ।
ਸੋ ਸੈਮਸਾਰਾ ਡਿਵੈਲਪਰ ਆ, ਇਹਦੀ ਜਿਹੜੀ ਕਲਾਊਡ ਟੈਕਨੋਲੋਜੀ ਸੰਜੀਤ ਵਿਸ਼ਵਾਸ ਨੇ ਸੈਟਅਪ ਕੀਤੀ ਸੀ, ਤੇ ਸੈਨ ਫਰਾਂਸਿਸਕੋ ਬੇਸਡ ਮੋਟਿਵ, ਜਿਸ ਦਾ ਤੁਸੀਂ ਦੱਸਿਆ ਹੀ ਆ ਵੀ ਪਾਕਿਸਤਾਨੀ ਮੂਲ ਦਾ ਬੰਦਾ ਆ ਜੋ ਇਹਦਾ ਮਾਲਕ ਹੈਗਾ। ਸਮਸਾਰਾ ਨੇ 805 ਮਿਲੀਅਨ ਡਾਲਰ ਰੇਜ਼ ਕੀਤਾ ਸੀ ਇਨੀਸ਼ੀਅਲ ਪਬਲਿਕ ਆਫਰਿੰਗਸ ਨਵੰਬਰ 2021 ਚ, ਤੇ ਇਹਦੇ ਜਿਹੜੇ ਸ਼ੇਅਰ ਸੀ $23 ਨੂੰ ਸੀਗੇ, ਤੇ ਕੰਪਨੀ ਦੀ ਜਿਹੜੀ ਵੈਲੂਏਸ਼ਨ ਆ ਰਾਈਟ ਨਾਓ $12 ਬਿਲੀਅਨ ਦੇ ਕਰੀਬ ਹੈਗੀ ਆ। ਸੋ ਵੱਡੀ ਕੰਪਨੀ ਆ। ਹੁਣ ਦੇਖਦੇ ਆ ਵੀ ਇੱਕ ਪਾਸੇ ਭਾਰਤੀ ਮੂਲ ਦਾ CEO ਆ ਕੰਪਨੀ ਦਾ, ਦੂਸਰੇ ਪਾਸੇ ਪਾਕਿਸਤਾਨੀ ਮੂਲ ਦਾ, ਤੇ ਸੋ ਇਹ ਜਿਹੜੀ ਆ ਲੜਾਈ ਹੁਣ ਕੋਰਟ ਦੇ ਵਿੱਚ ਗਈ ਹੈਗੀ ਆ। ਜਿਹੜਾ ਲਾਸਟ ਸੂਟ ਫਾਈਲ ਕੀਤਾ ਗਿਆ ਉਹਦੇ ਵਿੱਚ ਕਹਿੰਦੇ ਵੀ 11 ਪੇਟੈਂਟਸ ਨੂੰ ਕਾਪੀ ਕੀਤਾ ਗਿਆ ਹੈ। ਇਹ ਦਾਵਾ ਆ ਉਹਨਾਂ ਦਾ ਸੈਮਸਾਰਾ ਦਾ। ਜਿਹੜੇ ਮੋਟਿਵ ਦੇ CEO ਕਹਿੰਦੇ ਵੀ ਇਹ ਮੈਰਿਟਲੈਸ ਹੈਗੇ ਆ। ਹੁਣ ਉੱਦਾਂ ਵੈਸੇ ਜੇ ਦੇਖਿਆ ਜਾਵੇ ਰਮਨ ਜੀ, ਹਰਜੋਤ ਜੀ, ਜਦੋਂ ਕੋਈ ਕੰਪੀਟੀਸ਼ਨ ਹੁੰਦਾ ਇੱਕ ਦੂਜੇ ਨੂੰ ਕਾਲਾਂ ਵੀ ਕਰਦੇ, ਇੱਕ ਦੂਜੇ ਦੇ ਅਕਾਊਂਟ ਵੀ ਬਣਾਉਂਦੇ, ਚੈੱਕ ਵੀ ਕਰਦੇ ਆ ਵੀ ਕਿੱਦਾਂ ਹੋ ਰਿਹਾ, ਕਿਵੇਂ ਹੋ ਰਿਹਾ ਆ। ਸੋ ਲੈਟਸ ਸੀ ਕੀ ਬਣਦਾ ਆ। ਅਦਾਲਤ ਨੇ ਇਵੈਂਚੁਅਲੀ ਜਿਹੜਾ ਇਹ ਡਿਸਾਈਡ ਕਰਨਾ ਆ। ਪਰ ਕਿਤੇ ਨਾ ਕਿਤੇ ਰਮਨ ਜੀ ELD ਦੀ ਟੈਕਨੋਲੋਜੀ ਦੇ ਵਿੱਚ ਤਾਂ ਡਾਟਾ ਕਲੈਕਟ ਕਰਨ ਦਾ ਉਹ ਸਾਰਿਆਂ ਦਾ ਤਰੀਕਾ ਤਾਂ ਇੱਕੋ ਜਿਹਾ ਹੀ ਹੋਊਗਾ। ਨਹੀਂ, ਤਰੀਕਾ ਤਾਂ ਇੱਕੋ ਜਿਹਾ, ਡਾਟਾ ਇੱਕੋ ਹੀ ਆ, ਪਰ ਉਹਨੂੰ ਇਕੱਠੇ ਕਰਨ ਦਾ ਤਰੀਕਾ ਜਿਹੜਾ ਉਹ ਡਿਫਰੈਂਟ ਹੈਗਾ, ਤੇ ਉਹਨੂੰ ਡਾਟਾ ਦੀ ਯੂਜ਼ ਕਿੱਦਾਂ ਕੀਤਾ ਜਾ ਰਿਹਾ ਹੈਗਾ ਉਹ ਡਿਫਰੈਂਟ ਹੈਗਾ। ਸੋ ਇਸ ਕਰਕੇ ਜਿਹੜੀਆਂ ਚੀਜ਼ਾਂ ਇਹ ਹੁੰਦੀਆਂ, ਇਹਦੇ ਵਿੱਚ ਡਾਟਾ ਤਾਂ ਸਾਰੇ ਟਰੱਕਾਂ ਤੋਂ ਇੱਕੋ ਹੀ ਚੀਜ਼ ਨਿਕਲਣੀ ਹੈਗੀ ਆ, ਹਰ ਇੱਕ ਚੀਜ਼ ਇੱਕੋ ਹੀ ਆਉਣੀ ਹੈਗੀ ਆ, ਪਰ ਉਹਨੂੰ ਕਿੱਦਾਂ ਯੂਜ਼ ਕੀਤਾ ਜਾਂਦਾ, ਅੱਗੇ ਉਹਨੂੰ ਕਿਸ ਮੈਥਡ ਦੇ ਨਾਲ ਉਹਨੂੰ ਕਲੈਕਟ, ਕਿਸ ਫਾਰਮੈਟ 'ਚ ਕਲੈਕਟ ਕੀਤਾ ਜਾਂਦਾ, ਮਤਲਬ ਕਈ ਚੀਜ਼ਾਂ ਹੁੰਦੀਆਂ ਜਿਹੜੀਆਂ ਕਿ ਇਹਦੇ ਵਿੱਚ ਹੁੰਦੀਆਂ ਡਾਟਾ ਕਲੈਕਸ਼ਨ ਦੇ ਵਿੱਚ, ਕੀ ਤੁਸੀਂ ਕਿਵੇਂ ਕਰਦੇ ਹੈਗੇ ਆ। ਸੋ ਡਿਪੈਂਡ ਕਰਦਾ ਹੈਗਾ। ਸੋ ਹਰਜੋਤ ਭਾਜੀ, ਆਪਾਂ ਇੱਕ ਖਬਰ ਹੋਰ ਇੱਕ ਕਾਫੀ ਹੈਗੀ ਆ ਕਿ ਜਿਹੜਾ ਆਪਾਂ ਬਾਈਡਨ ਹੈਰਿਸ ਟਰੈਕਿੰਗ ਐਕਸ਼ਨ ਪਲਾਨ ਦੇ ਤਹਿਤ ਕੰਮ ਕੀਤਾ ਸੀਗਾ, ਜਦੋਂ ਅਸੀਂ ਆਪਣੇ ਮਿਲੇ ਸੀ ਉਹਨਾਂ ਨੂੰ ਵਾਸ਼ਿੰਗਟਨ DC 'ਚ। ਹਾਂਜੀ, ਤੋ ਉਹਦੇ ਤਹਿਤ ਇੱਕ ਉਦੋਂ ਬਣਾਈ ਗਈ ਸੀਗੀ ਕਮੇਟੀ, ਜਿਹੜੀ ਸੀਗੀ ਕਿ ਪੈਨਲ ਸੀਗਾ ਆਪਣੀ ਜਿਹੜੀ ਲੀਸਿੰਗ ਦੇ ਉੱਤੇ ਜਿਹੜੀ ਟਾਸਕ ਫੋਰਸ ਬਣੀ ਸੀਗੀ। ਸੋ ਉਹ ਜਿਹੜੇ ਟਾਸਕ ਫੋਰਸ ਨੇ ਲੀਜ਼ ਐਗਰੀਮੈਂਟ ਜਿਹੜੇ ਸੀਗੇ ਉਹ ਸਟੱਡੀ ਕਰਨੇ ਸੀਗੇ ਕਿ ਜਿਹੜੇ ਓਨਰ ਆਪਰੇਟਰ ਹਾਇਰ ਕਰਦੀਆਂ ਕੰਪਨੀਆਂ ਐਜ਼ ਆ ਉਹਨਾਂ ਨੂੰ ਲੀਜ਼ ਵਹੀਕਲ ਦਿੰਦੇ ਹੈਗੇ ਆ ਵੀ ਆਹ ਸਾਡਾ ਟਰੱਕ ਲੀਜ਼ ਕਰ ਲਓ ਜਾਂ ਟ੍ਰੇਲਰ ਲੀਜ਼ ਕਰ ਲਓ ਜਾਂ ਆਹ ਕਰ। ਸੋ ਉਹਦੇ ਵਿੱਚ ਖਾਮੀਆਂ ਜਿਹੜੀਆਂ, ਉਹਦੇ ਵਿੱਚ ਜਿਹੜੀਆਂ ਚੀਜ਼ਾਂ ਹੈਗੀਆਂ ਉਹ ਹੁਣ ਕਾਫੀ ਹੱਦ ਤੱਕ ਉਹਦੇ ਉੱਤੇ ਕੰਮ ਚੱਲ ਰਿਹਾ ਹੈਗਾ ਇਸ ਵੇਲੇ। ਸੋ ਉਹਦੇ ਵਿੱਚ ਜਿਹੜਾ ਕਾਂਟਰੈਕਟ ਹੈਗੇ ਆ ਉਹਨਾਂ ਨੂੰ ਕਲੀਅਰਲੀ ਦੇਖਿਆ ਜਾ ਰਿਹਾ ਹੈਗਾ ਕਿ ਕਿਵੇਂ ਉਹ ਕਾਂਟਰੈਕਟ ਜਿਹੜੇ ਆ ਉਹ ਬਣਦੇ ਹੈਗੇ ਆ, ਕਿਵੇਂ ਉਹ ਕਾਂਟਰੈਕਟ ਜਿਹੜੇ ਆ ਉਹਨਾਂ ਨੂੰ ਉੱਤੇ ਇਨਫੋਰਸ ਕੀਤਾ ਜਾਂਦਾ ਆ। ਔਰ ਖਾਸ ਕਰਕੇ ਮਾਰਚ ਦੇ ਵਿੱਚ ਜਿਹੜਾ ਟਰੱਕ ਸ਼ੋਅ ਹੋਣਾ ਹੈ ਆਪਣੇ ਕੰਟਕੀ ਦੇ ਵਿੱਚ, ਉਹਦੇ ਵਿੱਚ ਉਹਨਾਂ ਨੇ ਕਾਫੀ ਕੁਐਸਚਨ ਜਿਹੜੇ ਹੈਗੇ ਪਬਲਿਕ ਨੂੰ ਪੁੱਛੇ ਹੈਗੇ ਆ, ਲੋਕਾਂ ਨੂੰ ਜਿਹੜੇ ਓਨਰ ਆਪਰੇਟਰ ਹੈਗੇ ਆ ਕਿ ਡਿਡ ਯੂ ਹੈਵ ਇਨਫ ਟਾਈਮ ਟੂ ਰੀਡ ਐਂਡ ਅੰਡਰਸਟੈਂਡ ਦਾ ਲੀਜ਼ ਐਗਰੀਮੈਂਟ, did you have opportunity to inspect the equipment in the agreement, did you receive the history of damage to the vehicle, was lease purchase was only option, did you have the clearly responsibility in case of major breakdown, what are the biggest challenges about your relationship with the motor carrier, what would you change about the relationship with the motor carrier. So ਇਹ ਬੜੇ critical ਜਿਹੜੇ questions ਹੈਗੇ ਆ ਕਿ ਜਦੋਂ ਲੀਜ਼ ਕੀਤੀ ਜਾਂਦੀ ਆ ਕਿਸੇ ਕੰਪਨੀ ਨੂੰ ਜਾਂ ਕਿਸੇ ਓਨਰ ਆਪਰੇਟਰ ਨੂੰ ਲੀਜ਼ ਕੀਤਾ ਜਾਂਦਾ ਆ ਟਰੱਕ, ਤੇ ਉਦੋਂ ਬਹੁਤ ਕਲੀਅਰਲੀ ਰਿਸਪੋਂਸਿਬਿਲਿਟੀਜ਼ ਜਿਹੜੀਆਂ ਨਾ ਤਾਂ, ਕਿਉਂਕਿ ਜਿਹੜੇ ਨਵੇਂ ਡਰਾਈਵਰ ਹੁੰਦੇ ਆ ਜਾਂ ਨਵੇਂ ਜਿਹੜੇ ਲੋਕੀ ਆਉਂਦੇ ਆ ਮਾਰਕੀਟ ਦੇ ਵਿੱਚ, ਉਹਨਾਂ ਨੂੰ ਨਹੀਂ ਪਤਾ ਲੱਗਦੀਆਂ ਕਿ ਇਹਦਾ ਮਤਲਬ ਕੀ ਹੈਗਾ ਆ। ਹੁਣ ਰੀਸੈਂਟਲੀ ਆਪਾਂ ਇਹ ਇੱਕ ਚੀਜ਼ ਬਹੁਤ ਉੱਭਰ ਕੇ ਸਾਹਮਣੇ ਆਈ ਆ ਕਿ ਰੀਸੈਂਟਲੀ ਜਿਹੜੇ ਲਾਸਟ 2-3 ਸਾਲਾਂ ਦੇ ਵਿੱਚ ਕਈ ਜਿਹੜੀਆਂ ਡੀਲਰਸ਼ਿਪਾਂ ਨੇ ਟਰੱਕ ਵੇਚੇ ਹੈਗੇ ਆ, ਉਹ ਲੋਕਾਂ ਦੇ ਦਿਮਾਗ ਦੇ ਵਿੱਚ ਇਹ ਸੀਗਾ ਕਿ ਇਹ ਮੇਰਾ ਲੋਨ ਹੋਇਆ ਟਰੱਕ ਦਾ, ਮੈਂ ਮੇਰਾ ਲੋਨ ਤੇ ਲਿਆ ਟਰੱਕ ਆ, ਤੇ ਅਲਟੀਮੇਟਲੀ ਬਹੁਤ ਇਹ ਪਤਾ ਲੱਗਾ ਕਿ ਉਹ ਟਰੱਕ ਲੋਨ ਤੇ ਨਹੀਂ ਸੀਗਾ, ਉਹ ਲੀਜ਼ ਤੇ ਸੀਗਾ। ਠੀਕ ਹੈ। ਸੋ ਮਤਲਬ ਇਹ ਸਿੰਪਲੀ ਇੰਨੀ ਵੀ ਜਿਹੜੀ ਇਨਫੋਰਮੇਸ਼ਨ ਆ ਉਹ ਕਲੀਅਰਲੀ ਨਹੀਂ ਦੱਸੀ ਗਈ ਬਾਇਰ ਨੂੰ, ਤੇ ਉਹ ਲੀਸੀ ਆ, ਨਾਟ ਕਿ ਬਾਇਰ ਆ, ਹਨਾ, ਉਹਨੇ ਲੀਜ਼ ਕੀਤਾ ਟਰੱਕ। ਤੇ ਉਹ ਜਿਹੜੀਆਂ ਚੀਜ਼ਾਂ ਹੈਗੀਆਂ ਉਹ ਜਦੋਂ ਹੁਣ ਟਰੱਕਿੰਗ ਕੰਪਨੀਆਂ ਜਿਹੜੀਆਂ ਹੈਗੀਆਂ, ਇਹ ਆਪਣੀ ਟਰੱਕਿੰਗ ਕੰਪਨੀਆਂ ਦੀ ਵੀ ਗੱਲ ਆ, ਤੇ ਐਕਚੁਅਲੀ ਇਹ ਜਿਹੜੀਆਂ ਬਿਗ ਟਰੱਕਿੰਗ ਕੰਪਨੀਆਂ ਬਾਹਰ ਹੈਗੀਆਂ, ਵੱਡੀਆਂ ਟਰੱਕਿੰਗ ਕੰਪਨੀਆਂ, ਉਹਨਾਂ 'ਚ ਕੰਮ ਬਹੁਤ ਜ਼ਿਆਦਾ ਚੱਲਦਾ ਹੈਗਾ।
ਉਹਨਾਂ ਦੇ ਵਿੱਚ ਕਲੀਅਰਲੀ ਇਹ ਜਿਹੜੀ ਚੀਜ਼ ਹੈਗੀ ਬਹੁਤ ਵਿਆਪਕ ਤੌਰ ਤੇ ਚੱਲਦੀ ਹੈਗੀ ਆ, ਬਹੁਤ ਵੱਡੇ ਲੈਵਲ ਤੇ ਕੰਮ ਚੱਲਦਾ ਹੈਗਾ ਲੀਸ ਐਗਰੀਮੈਂਟ ਜਿਹੜੇ ਹੁੰਦੇ ਆ। ਸੋ ਚੰਗੀ ਗੱਲ ਹੈਗੀ ਆ ਕਿ ਜੇ ਇਹ ਜਿਹੜੇ ਐਗਰੀਮੈਂਟਸ ਹੈਗੇ ਆ ਉਹਨਾਂ ਦੀ ਕੋਖ ਪੜਤਾਲ ਹੋ ਸਕੇ, ਉਹਨਾਂ ਨੂੰ ਡੀਪਲੀ ਦੇਖਿਆ ਜਾ ਸਕੇ, ਤਾਂ ਕਿ ਜਿਹੜੇ ਨਵੇਂ ਐਂਟਰੈਂਟ ਹੈਗੇ ਆ ਜਾਂ ਨਵੇਂ ਜਿਹੜੇ ਵਿੱਚ ਡਰਾਈਵਰ ਆਉਂਦੇ ਹੈਗੇ ਆ ਉਹ ਜਦੋਂ ਓਨਰ ਆਪਰੇਟਰ ਬਣਦੇ ਆ, ਲੀਸ ਐਗਰੀਮੈਂਟ ਕਰਦੇ ਆ, ਤੇ ਉਹਨਾਂ ਦੇ ਲੀਸ ਐਗਰੀਮੈਂਟ ਤੇ ਕੁਛ ਨਾ ਕੁਛ ਤਾਂ ਜਿਹੜਾ ਆ ਉਹ ਨਜ਼ਰ ਹੋਣੀ ਚਾਹੀਦੀ ਹੈ। ਔਰ ਕਾਫੀ ਹੱਦ ਤੱਕ ਇਹ ਵੀ ਇੱਕ ਰਿਸਪੌਂਸਿਬਲ ਫੈਕਟਰ ਹੈਗਾ ਕਿ ਜਿਹਦੇ ਵਿੱਚ ਲੋਕੀ ਜਦੋਂ ਇਹੋ ਜਿਹੇ ਹਿਸਾਬ ਦੇ ਨਾਲ ਹਰਟ ਹੁੰਦੇ ਆ ਤੇ ਉਹ ਇੰਡਸਟਰੀ ਛੱਡ ਜਾਂਦੇ ਆ। ਸੋ ਰਿਟੈਂਸ਼ਨ ਦੇ ਉੱਤੇ ਇਹ ਕੁਐਸਚਨ ਸੀਗਾ ਕਿ ਜਦੋਂ ਅਸੀਂ ਡਰਾਈਵਰ ਸ਼ਾਰਟੇਜ ਦੇ ਵਿੱਚ ਰਿਟੈਂਸ਼ਨ ਦੀ ਗੱਲ ਕੀਤੀ ਸੀ, ਉੱਥੇ ਇਹ ਚੀਜ਼ ਮੈਂਸ਼ਨ ਹੋਈ ਸੀਗੀ ਕਿ ਕਿਸ ਤਰ੍ਹਾਂ ਇੱਕ ਡਰਾਈਵਰ ਨੂੰ ਜਦੋਂ ਵੱਡੀਆਂ ਕੰਪਨੀਆਂ ਹਾਇਰ ਕਰਦੀਆਂ ਰਿਟੇਨ ਨਹੀਂ ਕਰ ਪਾਉਂਦੀਆਂ ਕਿਉਂਕਿ ਉਹਦਾ ਮਿਸਯੂਜ਼ ਬਹੁਤ ਕਰਦੀਆਂ। ਔਰ ਇਹ ਵੀ ਇੱਕ ਰੀਜ਼ਨ ਦੱਸਿਆ ਗਿਆ ਸੀਗਾ ਕਿ ਜਿਹੜੀ ਅਨਫੇਵਰੇਬਲ ਲੀਜ਼ ਐਗਰੀਮੈਂਟਸ ਹੁੰਦੇ ਆ ਉਹ ਬੰਦੇ ਨੂੰ ਪੁਸ਼ ਆਊਟ ਕਰ ਦਿੰਦੇ ਆ ਇੰਡਸਟਰੀ ਦੇ ਵਿੱਚੋਂ। ਇਹ ਮਸਲਾ ਉਦੋਂ ਬਹੁਤ ਰਿਹਾ, ਆਪਾਂ ਵੀ ਚਲੋ ਆਪਣੇ ਸਰੋਤਿਆਂ ਨੂੰ ਉਦੋਂ ਦੱਸਦੇ ਰਹੇ ਵੀ ਜ਼ਰੂਰ ਪੜ੍ਹਨਾ ਚਾਹੀਦਾ, ਪਰ ਉਦੋਂ ਕਾਹਲੀ ਬਹੁਤ ਸੀਗੀ ਸਾਰਿਆਂ ਨੂੰ ਵੀ, ਉਹ ਕਾਹਲੀ ਕਰਕੇ ਆਪ ਵੀ ਕਈ ਜਿਹੜੇ ਫਸ ਗਏ। ਪਰ ਇਵੈਂਚੁਅਲੀ ਬਿਜ਼ਨਸ ਪ੍ਰੈਕਟਿਸਿਸ ਦੇ ਉੱਤੇ ਆਪਾਂ ਕਹਿ ਸਕਦੇ ਹਾਂ ਵੀ ਇਹ ਫਿਰ ਚਰਚਾ ਆਪਾਂ ਕਹਿ ਸਕਦੇ ਵੀ ਕਿੱਦਾਂ ਕਰਾਈ ਜਾ ਰਹੀ ਆ, ਕਿੱਦਾਂ ਲੀਜ਼ਿਸ ਹੋਈਆਂ ਜਾਂ ਕਿੱਦਾਂ ਉਹਦੀ ਆੜ ਦੇ ਵਿੱਚ ਆ। ਸੋ ਇਹ ਸਾਰਾ ਕੁਛ ਹੁਣ ਉਸ ਮਾਮਲੇ ਦੇ ਉੱਤੇ ਉਸੇ ਤੰਜ ਤੇ ਹੀ ਫਸਿਆ। ਬਿਲਕੁਲ, ਜਿਹੜੀ ਲੀਸਿੰਗ ਟਾਸਕ ਫੋਰਸ ਹੈਗੀ ਆ ਉਹਦਾ ਕੰਮ ਹੀ ਇਹ ਆ ਕਿ ਜਿਹੜੇ ਵੈਰਾਈਟੀ ਆਫ ਐਗਰੀਮੈਂਟਸ ਜਿਹੜੇ ਮਾਰਕੀਟ ਦੇ ਵਿੱਚ ਕੰਪਨੀਆਂ ਦੇ ਵੱਲੋਂ ਪਾਏ ਗਏ ਨੇ ਜਾਂ ਦਿੱਤੇ ਗਏ ਨੇ ਉਹਨਾਂ ਨੂੰ ਐਗਜ਼ਾਮਿਨ ਕਰਨਾ ਤੇ ਉਹਨਾਂ ਦੇ ਵਿੱਚ ਦੇਖਣਾ ਕਿ ਕੀ ਖਾਮੀਆਂ ਹੈਗੀਆਂ, ਕਿੱਥੇ ਕਿਹੜੀਆਂ ਪ੍ਰੋਬਲਮਸ ਹੈਗੀਆਂ। ਜਿੱਦਾਂ ਕਿ ਮੈਂ ਹੁਣ ਪੜ੍ਹ ਕੇ ਤੁਹਾਨੂੰ ਸੁਣਾਈਆਂ ਸੀਗੀਆਂ 5-6 ਚੀਜ਼ਾਂ ਕਿ ਕੀ ਉਹ ਚੀਜ਼ਾਂ ਨੂੰ ਫੋਲੋ ਕੀਤਾ ਗਿਆ ਜਦੋਂ ਲੀਜ਼ ਕੀਤੀ ਗਈ ਆ, ਕੀ ਬੰਦੇ ਨੂੰ ਸਾਰਾ ਕੁਝ ਦੱਸਿਆ ਗਿਆ ਜਦੋਂ ਲੀਜ਼ ਕੀਤੀ ਗਈ ਆ, ਕੀ ਉਹਨੂੰ ਅਪਰਚੁਨਿਟੀ ਦਿੱਤੀ ਗਈ ਆ, ਕੀ ਉਹਨੂੰ ਹੋਰ ਕੋਈ ਆਪਸ਼ਨ ਦਿੱਤੀ ਗਈ ਆ ਕਿ ਜਸਟ ਇੱਕੋ ਹੀ ਆਪਸ਼ਨ ਹੈ ਤੇਰੇ ਕੋਲ ਕਿ ਲੀਜ਼ ਹੀ ਕਰਨੀ ਆ, ਹੋਰ ਕੁਛ ਨਹੀਂ ਹੈਗੀ। ਸੋ ਇਹ ਸਾਰੀਆਂ ਚੀਜ਼ਾਂ ਦੇ ਉੱਤੇ ਹੁਣ ਜਿਹੜਾ ਆ ਉਹ ਕੰਮ ਚੱਲ ਰਿਹਾ ਹੈਗਾ। ਸੋ ਡੈਫੀਨੇਟਲੀ ਜਿਹੜੀਆਂ ਆਪਾਂ ਕੋਸ਼ਿਸ਼ਾਂ ਕਰਦੇ ਹੈਗੇ, ਜਿਹੜੇ ਕੰਮ ਕਰਦੇ ਹੈਗੇ ਆ ਉਹ ਹੌਲੀ ਹੌਲੀ ਕਿਤੇ ਨਾ ਕਿਤੇ ਜਿਹੜਾ ਫਰੂਟ ਉਹਨਾਂ ਦਾ ਆਉਂਦਾ ਆ, ਨਿਕਲਦਾ ਆ। ਜੀ ਜੀ। ਬਾਕੀ ਓਵਰਆਲ ਜੇ ਇੰਡਸਟਰੀ ਦੀ ਜਾਂ ਹਾਲ ਮਾਰਕੀਟ ਦੇ ਜੇ ਦੱਸਣੇ ਹੋਵੇ ਤਾਂ ਕਿੱਦਾਂ ਚੱਲ ਰਿਹਾ ਹੈ ਰਮਨ ਜੀ, ਕਿੱਦਾਂ ਦੀ ਸਥਿਤੀ ਜਿਹੜੀ ਹੈਗੀ ਆ? ਓਬਵੀਅਸਲੀ ਆਪਾਂ ਨੂੰ ਇਹ ਵੀ ਪਤਾ ਵੀ ਇਸ ਮੌਸਮ ਦੇ ਵਿੱਚ ਵੈਸੇ ਸਲੋ ਡਾਊਨ ਤਾਂ ਹੁੰਦਾ ਹੀ ਆ। ਓਵਰਆਲ ਐਵਰੇਜਸ ਤੋਂ ਕਿੱਦਾਂ ਉੱਤੇ ਥੱਲੇ ਆ, ਕਿੱਥੇ ਚੱਲ ਰਿਹਾ ਕੰਮ? ਬਿਲਕੁਲ ਰਾਜਕਰਨ, ਇੰਡਸਟਰੀ ਜਿਹੜੀ ਨੋਰਮਲ ਜਾ ਰਹੀ ਹੈਗੀ ਆ ਇਸ ਸਮੇਂ ਤੇ, ਜਿੱਦਾਂ ਦੀ ਨੋਰਮਲ ਹੁੰਦੀ ਹੈਗੀ ਉਹ ਵੈਸੇ ਹੀ ਹੈਗੀ ਆ। ਠੀਕ ਹੈ। ਪਰ ਆਬਵੀਅਸਲੀ ਇਸ ਵੇਲੇ ਜਿਹੜਾ ਰੈੱਡ ਸੀ ਦਾ ਸ਼ਿਪਿੰਗ ਡਿਲੇਜ਼ ਹੈਗੀਆਂ ਉਹ ਇਸ ਵੇਲੇ ਸਟ੍ਰੇਨ ਪਾ ਰਹੀਆਂ ਹੈਗੀਆਂ 에ਅਰ ਰਾਊਟਸ ਦੇ ਉੱਤੇ। ਸੋ ਉੱਥੋਂ ਕਿਉਂਕਿ ਡਿਲੇ ਹੈਗੀ ਆ, ਬਹੁਤ ਡਿਲੇ ਹੋ ਰਹੀ ਹੈ, ਡਿਲੇ ਹੋਣ ਕਰਕੇ ਫਿਰ ਇਸ ਕਰਕੇ ਜਿਹੜਾ 에ਅਰ ਰਾਊਟਸ ਆ ਉਹ ਚੂਜ਼ ਕੀਤੇ ਜਾ ਰਹੇ ਆ। ਸੋ ਜਿਹੜੀ ਮਾਰਕੀਟ ਓਵਰਆਲ ਹੈਗੀ ਆ, ਮੈਂ ਇੱਥੇ ਲੋਕਲ ਆਪਣੇ ਗਰੋਸਰੀ ਸਟੋਰ ਤੇ ਗਿਆ ਸੀਗਾ ਤੇ ਉੱਥੇ ਉਹਨਾਂ ਨੇ ਲਿਖ ਕੇ ਲਾਇਆ ਸੀਗਾ ਕਿ ਡਿਊ ਟੂ ਸੀਜ਼ਨਲ ਹੈਵੀ ਰੇਨਸ ਸਟ੍ਰਾਬੇਰੀਜ਼ ਆਰ ਨਾਟ ਏਬਲ ਟੂ ਉਹਨਾਂ ਦੀ ਸਪਲਾਈ ਜਿਹੜੀ ਆ ਉਹ ਖਤਮ ਹੋਈ ਸੀਗੀ ਸਟੋਰ ਦੇ ਵਿੱਚ। ਸੋ ਕਹਿਣ ਦਾ ਭਾਵ ਇਹੋ ਹੀ ਆ ਕਿ ਜਿਹੜੀ ਆਪਾਂ ਗੱਲ ਕਰਦੇ ਹੁੰਦੇ ਕਿ ਜਦੋਂ ਐਕਸੈਸਿਵ ਰੇਨ, ਐਕਸੈਸਿਵ ਜਿਹੜਾ ਵੈਦਰ ਹੈਗਾ ਉਹ ਡਿਲੇ ਹੋ ਜਾਂਦਾ ਹੈ ਤੇ ਫਿਰ ਇੱਦਾਂ ਦੀਆਂ ਸਿਚੁਏਸ਼ਨ ਜਿਹੜੀਆਂ ਉਹ ਖੜੀਆਂ ਹੁੰਦੀਆਂ ਹੈਗੀਆਂ। ਸੋ ਕਹਿਣ ਦਾ ਭਾਵ ਉਹੀ ਆ ਕਿ ਅਲਟੀਮੇਟਲੀ ਆਪਾਂ ਨੂੰ ਮਾਰਚ ਦੇ ਐਂਡ, ਅਪ੍ਰੈਲ ਦੇ ਵਿੱਚ ਜਾ ਕੇ ਜਿਹੜੀ ਕਲੀਅਰ ਪਿਕਚਰ ਪਤਾ ਲੱਗਣੀ ਹੈਗੀ ਆ ਕਿ ਆਪਾਂ ਕਿੱਥੇ ਸਟੈਂਡ ਕਰਦੇ ਆ ਇਸ ਸਾਲ ਦੀ, ਖਾਸ ਕਰਕੇ ਜਿਹੜੇ ਰੈਫਰੀਜਰੇਟਰ ਵਾਲੇ ਹੈਗੇ ਆ ਜਾਂ ਰੀਫਰ ਟਰੱਕ ਵਾਲੇ ਹੈਗੇ ਆ। ਡਰਾਈ ਵੈਨ ਜਿਹੜੀ ਹੈਗੀ ਆ ਉਹ ਡੈਫੀਨੇਟਲੀ ਇਸ ਵੇਲੇ ਥੋੜਾ ਹਰਟ ਕਰ ਰਹੀ ਹੈ ਕਿਉਂਕਿ ਇਸ ਵੇਲੇ ਜਿਹੜਾ ਰੀਫਰ ਵੀ ਸਲੋ ਡਾਊਨ ਹੁੰਦਾ ਹੈ, ਇਸ ਕਰਕੇ ਰੀਫਰ ਵਾਲੇ ਵੀ ਜਿਹੜੇ ਉਹ ਵੈਨ ਵਾਲੇ ਪਾਸੇ ਚਲੇ ਜਾਂਦੇ ਆ, ਉੱਧਰਲੇ ਰੋਡ ਕਰਨ ਲੱਗ ਜਾਂਦੇ ਆ। ਤੇ ਵੈਨ ਦਾ ਆਲਰੇਡੀ ਜਿਹੜਾ ਸੀਗਾ ਪੈਨਾਮਾ ਕਨਾਲ ਕਰਕੇ ਵੀ ਸਲੋ ਸੀਗਾ, ਰੈੱਡ ਸੀ ਕਰਕੇ ਵੀ ਸਲੋ ਆ, ਜਿਹੜਾ ਫਰੇਟ ਆ ਰਿਹਾ ਹੈਗਾ ਪੋਰਟ ਦੇ ਉੱਤੇ ਫਰੇਟ ਆ ਰਿਹਾ ਉਹ ਕਾਫੀ ਸਲੋ ਹੈਗਾ। ਸੋ ਇਸ ਕਰਕੇ ਓਵਰਆਲ ਜਿਹੜਾ ਕਹਿ ਲਓ ਵੀ ਉਹ ਸਲੋ ਹੀ ਆ, ਅਜੇ ਕੋਈ ਐਡਾ ਖਾਸ ਫਰਕ ਨਹੀਂ ਪਿਆ। ਲਾਸਟ ਹਫ਼ਤੇ ਤੋਂ ਆਪਾਂ ਜਦੋਂ ਗੱਲ ਕੀਤੀ ਸੀਗੀ, ਲੋਡਸ ਹੈਗੇ ਆ, ਕੰਮ ਹੈਗਾ ਆ, ਪਰ ਰੇਟ ਨਹੀਂ ਹੈਗਾ। ਸੋ ਆਈ ਹੋਪ ਪਰਮਾਤਮਾ ਅੱਗੇ ਉਹੀ ਕਹਿੰਦੇ ਆ ਵੀ ਜਿਹੜੀ ਆ ਰੈੱਡ ਸੀ ਦੀ ਪ੍ਰੋਬਲਮ ਹੈਗੀ ਆ, ਕਿਉਂਕਿ ਇਸ ਵੇਲੇ ਰੈੱਡ ਸੀ ਦੀ ਪ੍ਰੋਬਲਮ ਜਿਹੜੀ ਆ ਉਹ ਓਇਲ ਟੈਂਕਰਸ ਦੇ ਵਾਸਤੇ ਜ਼ਿਆਦਾ ਬਣੀ ਹੋਈ ਆ, ਕਿਉਂਕਿ ਬਾਕੀ ਫਰੇਟ ਤਾਂ ਤੁਸੀਂ 에ਅਰ ਦੇ ਥਰੂ ਲੈ ਆਓਗੇ ਪਰ ਓਇਲ ਜਿਹੜਾ ਉਹ 에ਅਰ ਦੇ ਥਰੂ ਨਹੀਂ ਆਉਣਾ,
ਉਹ ਸ਼ਿਪ ਟੈਂਕਰ ਦੇ ਥਰੂ ਹੀ ਆਉਣਾ ਆ। ਸੋ ਉੱਥੇ ਸ਼ਾਇਦ ਮਤਲਬ ਇਹ ਕਹਿੰਦੇ ਆ ਵੀ ਉੱਥੇ ਜਿਹੜਾ ਇਸ ਵੇਲੇ ਡੀਜ਼ਲ ਦਾ ਰੇਟ ਹੈਗਾ ਆ ਵੀ ਉਹ ਟਿਕਿਆ ਰਵੇ, ਉਹ ਨਾ ਕਿਤੇ ਇਦਾਂ ਹੋ ਜਾਵੇ, ਨਹੀਂ ਤਾਂ ਉਹਦੀ ਬੜੀ ਜਿਹੜੀ ਆ ਪ੍ਰੋਬਲਮ ਆ ਸਕਦੀ ਆ। ਜੀ, ਜਿਹੜਾ ਅਮਰੀਕਨ ਟਰੱਕਿੰਗ ਐਸੋਸੀਏਸ਼ਨ ਦਾ ਇੰਡੈਕਸ ਆ ਉਹ ਕਹਿੰਦੇ ਵੀ ਦਸੰਬਰ ਮਹੀਨੇ 'ਚ ਇਨਕਰੀਜ਼ ਹੋਇਆ 2.1% ਤੇ 2023 ਦੇ ਵਿੱਚ 1.7% ਤੇ ਸੀ ਨਵੰਬਰ 'ਚ, 2020 ਤੋਂ ਬਾਅਦ ਕਹਿੰਦੇ ਵਰਸ ਸੀਗਾ। ਸੋ ਇਸ ਇੰਡੈਕਸ ਇਨਕਰੀਜ਼ ਹੋਣ ਦੇ ਨਾਲ ਲੱਗਦਾ ਵੀ ਕੁਝ ਕੁ ਇੰਪਰੂਵਮੈਂਟ ਚੱਲ ਰਹੀ ਹੈਗੀ ਆ। ਏਟੀਏ ਦੇ ਚੀਫ ਇਕੋਨੋਮਿਸਟ ਬੌਬ ਕਸਟੈਲੋ ਉਹ ਵੀ ਕਹਿ ਰਹੇ ਆ ਵੀ ਜਿਹੜਾ ਇੰਡੈਕਸ ਆ ਸ਼ਾਇਦ ਇਹਦੇ ਨਾਲ ਥੋੜਾ ਬਹੁਤਾ ਇੰਡੀਕੇਸ਼ਨਸ ਆ ਰਹੀਆਂ ਹੈਗੀਆਂ ਵੀ ਇੰਪਰੂਵਮੈਂਟ ਹੋਊਗੀ। ਬਿਲਕੁਲ, ਟੈਬ ਬੈਂਕ ਵੱਲੋਂ ਵੀ ਜਿਹੜਾ ਉਹਨਾਂ ਦਾ ਟਾਈਮ ਪੇ ਹੈਗਾ ਉਹਦੇ ਦੇ ਕੀ ਮੈਟ੍ਰਿਕਸ ਦੇ ਉੱਤੇ ਵੀ ਆਇਆ ਹੈਗਾ ਕਿ ਪੋਜ਼ਿਟਿਵ ਫੋਰਥ ਕੁਆਰਟਰ ਆਇਆ ਹੈਗਾ ਲਾਸਟ ਈਅਰ ਦਾ। ਸੋ ਕਈ ਚੀਜ਼ਾਂ ਜਿਹੜੀਆਂ ਇਸ ਵੇਲੇ ਮੈਟਰ ਕਰ ਰਹੀਆਂ ਹੈਗੀਆਂ, ਔਰ ਖਾਸ ਕਰਕੇ ਜੇ ਆਪਾਂ ਕੈਲੀਫੋਰਨੀਆ ਕਹੀਏ, ਕੈਲੀਫੋਰਨੀਆ ਬੜੀ ਹੱਦ ਤੱਕ ਟਰੱਕਿੰਗ ਇੰਡਸਟਰੀ ਨੂੰ ਜਿਹੜਾ ਆ ਉਹ ਇਫੈਕਟ ਕਰਦਾ ਹੈਗਾ। ਕੈਲੀਫੋਰਨੀਆ ਦਾ ਵੈਦਰ, ਕੈਲੀਫੋਰਨੀਆ ਦੀਆਂ ਪੋਰਟਸ ਜਾਂ ਹਰ ਇੱਕ ਚੀਜ਼, ਤੇ ਹੁਣ ਨਾਲ ਦੇ ਨਾਲ ਜਿਹੜਾ ਕੈਲੀਫੋਰਨੀਆ ਦਾ ਕਾਰਬ ਦਾ ਹੈਗਾ ਆ ਇਸ਼ੂ ਹੈਗਾ ਆ, ਉਹ ਵੀ ਕਾਫੀ ਜਿਹੜਾ ਮਤਲਬ ਕਿ ਪ੍ਰੋਬਲਮੈਟਿਕ ਹੈਗਾ ਇਸ ਵੇਲੇ। ਬੜੀ ਇੱਕ ਜਿਹੜੀ ਖਾਸ ਜਿਹੜੀ ਖਬਰ ਹੈਗੀ ਹੈ, ਖਾਸ ਕਹਿ ਲਓ ਜਾਂ ਜਿਹੜੀ ਕੀ ਇਸ ਵੇਲੇ ਉਹ ਚੱਲ ਰਹੀ ਹੈ ਕਿ ਜਿਹੜੇ 2024 ਮਾਡਲ ਦੇ ਟਰੱਕ ਹੈਗੇ ਆ ਕੈਲੀਫੋਰਨੀਆ ਦੇ ਵਿੱਚ, ਜਿਹੜੀ ਡਿਟਰੋਇਟ ਦੀ DD15 ਤੇ DD13 ਮੋਟਰ ਹੈਗੀ ਆ, ਉਹਦੇ ਵਿੱਚ ਪ੍ਰੋਬਲਮਸ ਆ ਰਹੀਆਂ ਹੈਗੀਆਂ ਕਿਉਂਕਿ DD15 ਜਿਹੜੀ ਹੈਗੀ ਆ ਉਹ ਕੈਲੀਫੋਰਨੀਆ ਕਾਰਬ ਰੂਲਸ ਦੇ ਅਕੋਰਡਿੰਗਲੀ ਉਹ ਜਿਹੜੀ ਆ ਉਹ ਮਤਲਬ ਕਿ ਕੇਪੇਬਲ ਨਹੀਂ ਹੈਗੀ ਕਿ ਉਹਨੇ ਉਹ ਐਮਿਸ਼ਨਸ ਥੱਲੇ ਲਿਆ ਸਕੇ। ਜਿਹੜੀ DD13 ਹੈਗੀ ਆ ਉਹ ਕੰਪੈਟੇਬਲ ਹੈਗੀ ਆ ਕਿ ਉਹ ਐਮਿਸ਼ਨਸ ਉਹਦੇ ਨਾਲ ਥੱਲੇ ਆ ਸਕਦੇ ਹੈਗੇ ਆ। ਆਪਣੇ ਭਰਾਵਾਂ ਦੇ ਵਿੱਚ ਜਿਹੜੀ ਆ ਆਪਣੀ ਕਮਿਊਨਿਟੀ ਦੇ ਵਿੱਚ DD15 ਮੋਟਰ ਜਿਹੜੀ ਹੈਗੀ ਆ ਉਹ ਕਾਫੀ ਪ੍ਰਚਲਿਤ ਹੈਗੀ ਆ, ਕਾਫੀ ਲੋਕ ਉਹਨੂੰ ਲਾਈਕ ਕਰਦੇ ਹੈਗੇ ਆ, ਵੱਡੀ ਮੋਟਰ ਆ। ਸੋ ਇਸ ਕਰਕੇ ਇਹ ਜਿਹੜੀ ਸਿਚੁਏਸ਼ਨ ਬਣੀ ਹੋਈ ਆ। ਮੇਰੀ ਕੱਲ ਵੀ ਕਾਰਪ ਦੇ ਨਾਲ ਗੱਲ ਹੋਈ ਸੀ, ਕੱਲ ਵੀ ਮੈਂ ਡਿਟੇਲ ਲੈਣ ਦੀ ਕੋਸ਼ਿਸ਼ ਕੀਤੀ, ਪਰ ਕਲੀਅਰਲੀ ਕੋਈ ਜਵਾਬ ਨਹੀਂ ਮਿਲ ਰਿਹਾ ਹੈਗਾ ਕਿ ਐਕਚੁਅਲ ਦੇ ਵਿੱਚ ਕਲੀਅਰਲੀ ਕੀ ਕਰਨਾ ਹੈਗਾ ਜਾਂ ਕੀ ਕਰ ਰਹੇ ਹੈਗੇ ਆ। ਡੀਲਰਸ਼ਿਪਸ ਦੇ ਨਾਲ ਵੀ ਗੱਲ ਹੋਈ ਹੈਗੀ ਆ, ਡੀਲਰਸ਼ਿਪਸ ਵਾਲੇ ਵੀ ਜਿਹੜੇ ਆ ਉਹ ਆਪਣੇ ਹਿਸਾਬ ਦੇ ਨਾਲ ਕਹਿ ਰਹੇ ਹੈਗੇ ਆ, ਪਰ ਕਲੈਰਿਟੀ ਜਿਹੜੀ ਆ ਉਹ ਡੈਫੀਨੇਟਲੀ ਬਿਲਕੁਲ ਨਹੀਂ ਹੈਗੀ। ਇਸ ਕਰਕੇ ਜਿਹੜੇ 2024 ਮਾਡਲ ਇੰਜਨ ਹੈਗੇ ਆ ਜਾਂ ਇਸ ਤੋਂ ਪਹਿਲਾਂ ਦੇ ਜਿਹੜੇ ਹੈਗੇ ਆ ਉਹ ਰਜਿਸਟਰਡ ਇੱਕ ਵਾਰੀ ਹੋ ਜਾਂਦੇ ਆ ਕੈਲੀਫੋਰਨੀਆ ਕਾਰਪ ਦੇ ਵਿੱਚ, ਤੇ ਦੈਨ ਉਹ ਵਿੱਚੇ ਰਹਿਣਗੇ। ਜਿਹੜੇ 2025 ਵਾਲੇ ਮਾਡਲ ਹੈਗੇ ਆ ਉਹਨਾਂ ਦੀ ਇਸ਼ੂ ਹੈਗਾ, ਉਹ ਰਜਿਸਟਰਡ ਨਹੀਂ ਹੋ ਸਕਣਗੇ DD15 ਮੋਟਰ ਵਾਲੇ ਜਿਹੜੇ 2025 ਦੇ ਵਿੱਚ ਆਉਣਗੇ ਜਾਂ ਲੈਣਗੇ। ਸੋ ਇੱਥੋਂ ਤੱਕ ਮੈਨੂੰ ਸਮਝ ਆਈ ਹੈਗੀ ਹੈ, ਪਰ ਮੈਨੂੰ ਅਜੇ ਵੀ ਮੈਂ ਜੇ ਕਲੀਅਰਲੀ ਕਹਾਂ ਮੈਨੂੰ ਕਲੈਰਿਟੀ ਨਹੀਂ ਹੈਗੀ ਇਹਦੇ ਵਿੱਚ ਕਿ ਕਲੀਅਰਲੀ ਕੀ ਉਹਨਾਂ ਦਾ ਮੰਤਵ ਹੈਗਾ। ਕਾਰਪ ਦੇ ਵਿੱਚ ਮੈਂ ਕੋਸ਼ਿਸ਼ ਕਰ ਰਿਹਾ ਹੈਗਾ ਕਿ ਰਾਈਟ ਡਿਪਾਰਟਮੈਂਟ ਦੇ ਵਿੱਚ ਰਾਈਟ ਬੰਦੇ ਨਾਲ ਗੱਲ ਕਰਕੇ ਮੈਨੂੰ ਇਹਦੀ ਕਲੈਰਿਟੀ ਮਿਲ ਜਾਵੇ ਤੇ ਆਪਾਂ ਇਹਨੂੰ ਕਲੀਅਰਲੀ ਲਿਆਣ ਕੇ ਕਮਿਊਨਿਟੀ ਨੂੰ ਦੱਸ ਸਕੀਏ। ਮੈਨੂੰ ਕਾਲਸ ਵੀ ਬਹੁਤ ਆਉਂਦੀਆਂ ਹੈਗੀਆਂ ਕਿ ਭਾਜੀ ਅਸੀਂ ਟਰੱਕ ਲੈਣਾ, 2020 ਦਾ ਟਰੱਕ ਆ, DD15 ਮੋਟਰ ਆ, ਕੀ ਉਹ ਰਜਿਸਟਰਡ ਹੋ ਜੂਗੀ, ਕੀ ਉਹ ਮਤਲਬ ਕਾਰ ਦੇ ਅੰਡਰ ਕੈਲੀਫੋਰਨੀਆ ਚੱਲ ਸਕੂਗੀ। ਸੋ ਇਹਦੇ ਲਈ ਮੈਂ ਸੀਰੀਅਸਲੀ ਕਹਿਣਾ ਹੈ ਕਿ ਵਰਕਿੰਗ ਔਨ ਇਟ, ਕਿ ਜਿੰਨੀ ਦੇਰ ਤੱਕ ਮੈਨੂੰ ਕਲੈਰਿਟੀ ਨਹੀਂ ਮਿਲਦੀ ਹੈਗੀ ਕਿ ਐਕਚੁਅਲ ਕੀ ਆ, ਉਨੀ ਦੇਰ ਤੱਕ ਮੈਂ ਕਲੀਅਰਲੀ ਨਹੀਂ ਕਹਿ ਸਕਦਾ। ਪਰ ਡੈਫੀਨੇਟਲੀ ਜਿਹੜੇ ਅੱਜ ਦੀ ਤਰੀਕ ਦੇ ਵਿੱਚ ਟਰੱਕ ਹੈਗੇ ਆ, ਜਿਹੜੇ 2024 ਤੋਂ ਪਹਿਲੇ ਦੇ ਟਰੱਕ ਹੈਗੇ ਆ, ਜੇ ਉਹ ਇੱਥੇ ਸੈੱਲ ਹੁੰਦੇ ਆ, ਵਿਕਦੇ ਆ, ਤਾਂ ਉਹ ਡੈਫੀਨੇਟਲੀ ਇੱਥੇ ਰਜਿਸਟਰਡ ਹੋ ਪਾਉਣਗੇ। ਠੀਕ ਹੈ ਜੀ। ਤੇ ਸੋ ਤੇ ਕੁਝ ਕਾਲਸ ਵੀ ਆ ਰਹੀਆਂ ਤੇ ਤੁਸੀਂ ਕਾਲ ਵੀ ਕਰ ਸਕਦੇ ਆ 408 272 5200 4082725200 ਦੇ ਉੱਤੇ ਵੀ ਤੁਸੀਂ ਆਪਣਾ ਸਵਾਲ ਜਿਹੜਾ ਪੁੱਛ ਸਕਦੇ ਆ। ਰਾਜ ਜੀ ਆਪਣੇ ਨਾਲ ਰਮਨ ਜੀ ਹਰਜੋਤ ਜੀ ਜੁੜੇ ਨੇ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਰਾਜ ਜੀ। ਹੈਲੋ, ਹਾਂਜੀ ਭਾਜੀ, ਮੈਂ ਇੱਕ ਕੁਐਸਚਨ ਰਮਨ ਜੀ ਨੂੰ ਪੁੱਛਣਾ ਸੀਗਾ। ਰਮਨ ਜੀ, ਜਿੱਦਾਂ ਤੁਸੀਂ ਡਰਾਈਵਰ ਆਪਾਂ ਸੈਂਡ ਕਰਦੇ ਹਾਂ, ਡਰਾਈਵਰ ਨੂੰ ਭੇਜਦੇ ਹਾਂ ਲੋਡ ਦੇ ਕੇ ਟੀਮ ਦੇ ਵਿੱਚ, ਤੇ ਡਰਾਈਵਰ ਰਸਤੇ ਦੇ ਵਿੱਚ ਕੋਈ ਵੀ ਜਿੱਦਾਂ ਆਪਣਾ ਮੈਨੂਪਲੇਸ਼ਨ ਕਰਦਾ, ਜਿੱਦਾਂ ਟੀਮ 'ਚ ਚੱਲ ਰਹੇ ਨੇ, ਇਹਦੀ ਲੌਗ ਬੁੱਕ ਚੱਲ ਰਹੀ ਹੈ ਤੇ ਇਹਨੇ 5 ਘੰਟੇ 6 ਘੰਟੇ ਟਰੱਕ ਚਲਾਇਆ, ਉਸ ਤੋਂ ਬਾਅਦ B ਨੂੰ ਕਹਿਤਾ ਵੀ ਮੇਰੀ ਥੋੜੀ ਤਬੀਅਤ ਢਿੱਲੀ ਹੈ ਜਾਂ ਮੈਨੂੰ ਨੀਂਦ ਆ ਰਹੀ ਹੈ ਵੀ ਤੂੰ ਚਲਾ, ਤੇ B ਟਰੱਕ ਨੂੰ ਡਰਾਈਵ ਕਰਦਾ।
ਇਨ ਦਾ ਮੀਨ ਟਾਈਮ ਉਹਨੂੰ ਪੁੱਲ ਓਵਰ ਕਰ ਲੈਂਦੇ ਨੇ, ਹੋਰ ਉਹਨੂੰ ਪੁਲਿਸ ਵਾਲਾ ਜਿਹੜਾ ਹੈ ਉਹਨੂੰ ਵਾਇਲੇਸ਼ਨ ਕਰਦਾ, ਤੇ ਉਹਦਾ ਇਫੈਕਟ ਕੰਪਨੀ ਦੀ ਰੇਟਿੰਗ ਤੇ ਵੀ ਆਉਂਦਾ ਹੈ। ਜੀ ਆਫ ਕੋਰਸ ਕੰਪਨੀ ਦੀ ਰੇਟਿੰਗ ਤੇ ਵੀ ਆਉਂਦਾ ਹੈਗਾ, ਡਿਪੈਂਡ ਕਰਦਾ ਕਿ ਉਹ ਲਾਅ ਇਨਫੋਰਸਮੈਂਟ ਕਿੱਦਾਂ ਦੀ ਟਿਕਟ ਇਸ਼ੂ ਕਰਦਾ ਹੈਗਾ। ਡਰਾਈਵਰ ਤੇ ਤਾਂ ਫਰਕ ਪੈਣਾ ਹੀ ਹੈ, ਕੰਪਨੀ ਤੇ ਵੀ ਆ ਸਕਦਾ ਹੈ, ਕਿਉਂਕਿ ਆਲਵੇਜ਼ ਡਿਪੈਂਡ ਕਿ ਉੱਥੇ ਜਿਹੜਾ ਟਿਕਟ ਇਸ਼ੂ ਕਰਨ ਵਾਲਾ ਉਹ ਕਿਹੜੀ ਟਿਕਟ ਇਸ਼ੂ ਕਰ ਰਿਹਾ ਹੈਗਾ, ਕਿਉਂਕਿ ਰਿਸਪੌਂਸਿਬਿਲਿਟੀ ਕੰਪਨੀ ਦੀ ਵੀ ਬਣਦੀ ਹੈਗੀ ਆ ਕਿ ਦੇ ਵਿਲ ਮੇਕ ਸ਼ੋਰ ਉਹਨਾਂ ਦੀ ਕੰਪਨੀ ਪਾਲਿਸੀ ਕਲੀਅਰਲੀ ਕਹਿੰਦੀ ਹੋਵੇ ਵੀ ਤੁਸੀਂ ਆਪਣੇ ਲਾਅ ਜਿਹੜੀ ਆ ਨੂੰ ਫੋਲੋ ਕਰਨਾ ਆ ਔਰ ਆਪਣੀ ਉਹਦੇ ਵਿੱਚ ਰਹਿਣਾ ਹੈਗਾ, ਤੇ ਆਪਣੇ ਜਿਹੜੇ ਆ ਲਿਮਿਟ ਦੇ ਵਿੱਚ ਰਹਿਣਾ ਹੈਗਾ, ਆਪਣੇ ਜਿਹੜੀ ਆ ਲੌਗ ਬੁੱਕ ਦੇ ਵਿੱਚ ਰਹਿਣਾ ਹੈਗਾ। ਸੋ ਇਹ ਕਾਫੀ ਕੰਪਲੀਕੇਟਡ ਹੈਗਾ ਆ। ਇਹ ਬਹੁਤ ਜਿਹੜੀਆਂ ਟੀਮਸ ਚੱਲਦੀਆਂ ਹੈਗੀਆਂ ਉਹ ਆਪਸ ਦੇ ਵਿੱਚ ਇੱਕ ਦੋਸਤ ਮਿੱਤਰ ਦੇ ਤੌਰ ਤੇ ਕਈ ਹਸਬੈਂਡ ਵਾਈਫ ਹੈਗੇ, ਸੋ ਆਪਸ ਦੇ ਵਿੱਚ ਰਲ ਮਿਲ ਕੇ ਚੱਲਦੇ ਹੈਗੇ ਆ ਤੇ ਉਹ ਕੰਮ ਚੱਲੀ ਜਾਂਦਾ ਹੈਗਾ। ਬਟ ਡੈਫੀਨੇਟਲੀ ਜਦੋਂ ਅਸੀਂ ਹਮੇਸ਼ਾ ਇਹ ਗੱਲ ਕਰਦੇ ਹਾਂ ਕਿ ਅਸੀਂ ਕੋਈ ਵੀ ਗਲਤੀ ਕਰਦੇ ਆ ਨਾ, ਗਲਤੀ ਉਦੋਂ ਤੱਕ ਗਲਤੀ ਨਹੀਂ ਹੁੰਦੀ ਜਦੋਂ ਤੱਕ ਉਹ ਫੜੀ ਨਹੀਂ ਜਾਂਦੀ। ਸੋ ਉਹ ਠੀਕ ਹੈ, ਪਿਆਰ ਦੇ ਨਾਲ ਇੱਕ ਦੂਜੇ ਨਾਲ ਚੱਲੀ ਜਾਂਦੇ, ਪਰ ਜਿੱਦਣ ਉਹ ਟਿਕਟ ਮਿਲਦੀ ਆ ਉਦੋਂ ਉਹ ਡੈਫੀਨੇਟਲੀ ਜਿਹੜਾ ਇਸ਼ੂ ਖੜਾ ਹੁੰਦਾ ਆ। ਔਰ ਕੰਪਨੀ ਆਲਵੇਜ਼ ਰਿਸਪੌਂਸਿਬਲ ਕਿਉਂ ਗਿਣੀ ਜਾਂਦੀ ਹੈ, ਕਿਉਂਕਿ ਦੇ ਆਰ ਵਰਕਿੰਗ ਫॉर दैट ਕੰਪਨੀ। ਉਹ ਕੰਪਨੀ ਦੇ ਮੁਲਾਜ਼ਮ ਆ, ਉਹਨਾਂ ਨੇ ਜੋ ਕੁਝ ਕਰਨਾ ਆ ਕਿਤੇ ਨਾ ਕਿਤੇ ਉਹ ਕੰਪਨੀ ਨੂੰ ਹਰਟ ਕਰਦਾ ਆ। ਠੀਕ ਹੈ ਜੀ। ਤੇ ਉਹਦੇ ਵਿੱਚ ਭਾਜੀ ਇੱਕ ਮਿੰਟ ਭਾਜੀ, ਦੂਜਾ ਗੱਲ ਸੋ ਇਹਦੇ ਵਿੱਚ ਓਨਰ ਕੀ ਕਰ ਸਕਦਾ, ਉਹ ਕੀ ਐਕਸ਼ਨ ਲੈ ਸਕਦਾ? ਉਹਨਾਂ ਨੂੰ ਫਾਇਰ ਕਰਦੇ ਆਉਂਦੇ ਸਾਰੀ, ਤੇ ਇਸ ਤਰ੍ਹਾਂ ਤੇ ਹੁਣ ਤੁਸੀਂ ਡਰਾਈਵਰ ਨੂੰ ਭੇਜਤਾ, ਹੁਣ ਰਸਤੇ 'ਚੋਂ ਕੀ ਕਰ ਰਹੇ ਨੇ? ਇਨ ਦਾ ਮੀਨ ਟਾਈਮ ਅਗਰ ਸਪੋਜ਼ ਕਰੋ ਡਰਾਈਵਰ ਚਲੇ ਗਏ, ਉਹ ਤੇ ਗੱਡੀ 'ਚ ਬਹਿ ਕੇ ਅਗਰ ਟਰੱਕ ਦੇ ਵਿੱਚ ਰਾਤੀ ਸ਼ਰਾਬ ਵੀ ਪੀਣ, ਤੇ ਮਾਲਕ ਨੂੰ ਥੋੜੀ ਪਤਾ ਘਰ ਬੈਠੇ ਨੂੰ ਕਿ ਉਹ ਰਸਤੇ 'ਚ ਕੀ ਕਰ ਰਹੇ ਨੇ। ਬਿਲਕੁਲ ਜੀ, ਬਿਲਕੁਲ ਤੁਸੀਂ ਅੰਡਰਸਟੈਂਡ, ਅਸੀਂ ਤੁਹਾਡੀ ਗੱਲ ਕਰਦੇ ਹਾਂ, ਪਰ ਡੈਫੀਨੇਟਲੀ ਕੀ ਤੁਸੀਂ ਉਹਨਾਂ ਨੂੰ ਕੰਪਨੀ ਪਾਲਿਸੀ ਦਿੱਤੀ ਹੈਗੀ ਹੈ ਕਿ ਤੁਸੀਂ ਸ਼ਰਾਬ ਨਹੀਂ ਪੀਣੀ ਹੈਗੀ ਰਸਤੇ ਦੇ ਵਿੱਚ? ਕੀ ਤੁਸੀਂ ਉਹਨਾਂ ਨੂੰ ਕੰਪਨੀ ਪਾਲਿਸੀ ਦਿੱਤੀ ਹੈਗੀ ਹੈ ਕਿ ਜਿਹਦੇ ਵਿੱਚ ਤੁਸੀਂ ਕਲੀਅਰਲੀ ਦੱਸਿਆ ਹੈਗਾ ਕਿ ਆਹ ਚੀਜ਼ਾਂ ਨਹੀਂ ਕਰਨੀਆਂ ਹੈਗੀਆਂ? ਕਿਉਂਕਿ ਜੇ ਤਾਂ ਤੁਸੀਂ ਉਹਨੂੰ ਕੰਪਨੀ ਪਾਲਿਸੀ ਬਣਾ ਕੇ ਦਿੱਤੀ ਹੈ, ਸਾਰਾ ਕੁਝ ਕਲੀਅਰਲੀ ਦੱਸਿਆ ਹੈਗਾ, ਪੂਰੀ ਉਹਦੀ ਟ੍ਰੇਨਿੰਗ ਕੀਤੀ ਹੈਗੀ ਆ, ਉਹਨੂੰ ਜਿਹੜੀਆਂ ਆਨਲਾਈਨ ਐਜੂਕੇਸ਼ਨ ਹੈਗੀ ਉਹਨੂੰ ਕਿਹਾ ਹੈਗਾ ਕਿ ਟ੍ਰੇਨਿੰਗ ਦੇ ਵਿੱਚ ਮੇਰੀ ਲੌਗ ਬੁੱਕ ਦੀ ਟ੍ਰੇਨਿੰਗ ਹੈਗੀ ਆ, ਮੇਰੀ ਫਲਾਨੀ ਟ੍ਰੇਨਿੰਗ ਹੈਗੀ ਆ, ਇਹ ਚੀਜ਼ਾਂ ਤੁਸੀਂ ਜੇ ਕਰਵਾਈਆਂ ਹੈਗੀਆਂ ਆਪਣੇ ਤੌਰ ਤੇ, ਦੈਨ ਜੇ ਕੱਲ ਨੂੰ ਕੋਈ ਇਸ਼ੂ ਖੜਾ ਹੁੰਦਾ ਤੁਸੀਂ ਕਹਿ ਸਕਦੇ ਕਿ ਭਾਈ ਮੈਂ ਤਾਂ ਸਾਰਾ ਕੁਝ ਦੱਸਿਆ ਸੀ, ਮੈਂ ਤਾਂ ਸਾਰਾ ਕੁਝ ਕੀਤਾ ਸੀਗਾ, ਮੇਰੇ ਹੱਥ ਦੇ ਵਿੱਚ ਨਹੀਂ ਗਾ। ਪਰ ਜੇ ਤੁਸੀਂ ਇਹ ਕਲੀਅਰਲੀ ਚੀਜ਼ਾਂ ਉਹਨੂੰ ਹਾਇਰ ਕਰਨ ਤੋਂ ਪਹਿਲਾਂ ਨਹੀਂ ਦੱਸੀਆਂ, ਜਿਹੜੀ ਅਸੀਂ ਕਹਿੰਦੇ ਹਾਂ ਕਿ ਤੁਸੀਂ ਉਹਨੂੰ ਉਹਨਾਂ ਦੀ ਟ੍ਰੇਨਿੰਗ ਜਾਂ ਉਹਨਾਂ ਦੀ ਸਾਰਾ ਕੁਝ ਨਹੀਂ ਕੀਤਾ ਹੈਗਾ, ਪ੍ਰੋਪਰਲੀ ਹਾਇਰ ਨਹੀਂ ਕੀਤਾ, ਪ੍ਰੋਪਰਲੀ ਉਹਦੇ ਕੋਲ ਸਾਰੀਆਂ ਜਿਹੜੀਆਂ ਸਿਗਨੇਚਰ ਨਹੀਂ ਲਏ ਹੈਗੇ, ਜੇ ਤੁਸੀਂ ਉਹ ਨਹੀਂ ਕੀਤਾ ਹੈਗਾ, ਦੈਨ ਡੈਫੀਨੇਟਲੀ ਯੂ ਵਿਲ ਬੀ ਸਟਕ। ਡੈਫੀਨੇਟਲੀ ਉਹ ਸਾਰਾ ਕੁਝ ਰਿਸਪੌਂਸਿਬਿਲਿਟੀ ਕੰਪਨੀ ਓਨਰ ਦੀ ਹੀ ਬਣਦੀ ਆ, ਪਰ ਕੰਪਨੀ ਓਨਰ ਨੇ ਜੇ ਉਹਨੂੰ ਪ੍ਰੋਪਰਲੀ ਪਹਿਲਾਂ ਸਾਰਾ ਕੁਝ ਕੀਤਾ ਆ ਤੇ ਕੰਪਨੀ ਓਨਰ ਵਿਲ ਨਾਟ ਬੀ ਹੈਲਡ ਰਿਸਪੌਂਸਿਬਲ ਫॉर दैट। ਤੁਸੀਂ ਇਹ ਸਿੰਪਲ ਇੱਕ ਚੀਜ਼ ਹੈਗੀ ਆ, ਤੁਸੀਂ ਸਾਰਿਆਂ ਨੂੰ ਪਤਾ ਕਿ ਫੋਨ ਹੱਥ ਦੇ ਵਿੱਚ ਫੜ ਕੇ ਟਰੱਕ ਨਹੀਂ ਚਲਾਉਣਾ ਜਾਂ ਕਾਰ ਨਹੀਂ ਚਲਾਉਣੀ, ਠੀਕ ਹੈ ਨਾ? ਹੁਣ ਜੇ ਤੁਹਾਡਾ ਕੱਲ ਨੂੰ ਕੋਰਟ ਦੇ ਵਿੱਚ ਕੇਸ ਚਲਾ ਜਾਂਦਾ ਆ ਤੇ ਜੱਜ ਪੁੱਛਦਾ ਵੀ ਤੂੰ ਫੋਨ ਹੱਥ 'ਚ ਫੜ ਕੇ ਟਰੱਕ ਚਲਾਉਂਦਾ ਸੀਗਾ? ਡਰਾਈਵਰ ਜੇ ਇਹ ਕਹਿ ਦੇਵੇ ਕਿ ਇਹਨਾਂ ਨੇ ਮੈਨੂੰ ਕਦੀ ਕਿਹਾ, ਇਹ ਦੱਸਿਆ ਹੀ ਨਹੀਂ ਵੀ ਡਰਾਈਵਰ ਵੀ ਹੱਥ 'ਚ ਫੋਨ ਫੜ ਕੇ ਨਹੀਂ ਚਲਾਉਣਾ, ਹਾਲਾਂਕਿ ਜੱਜ ਨੂੰ ਵੀ ਪਤਾ ਵੀ ਉਹ ਰੂਲ ਹੈਗਾ, ਹਾਲਾਂਕਿ ਉਹ ਡਰਾਈਵਰ ਨੂੰ ਵੀ ਪਤਾ ਰੂਲ ਹੈਗਾ ਤੇ ਤੁਹਾਨੂੰ ਵੀ ਪਤਾ, ਪਰ ਜੱਜ ਨੇ ਤੁਹਾਡੇ ਵੱਲ ਮੁੜ ਕੇ ਜ਼ਰੂਰ ਪੁੱਛਣਾ, ਡਿਡ ਯੂ ਟੋਲ ਦਮ, ਡਿਡ ਯੂ ਗਿਵ ਦਮ ਅ ਕੰਪਨੀ ਪਾਲਿਸੀ? ਜਦੋਂ ਉਹ ਤੁਸੀਂ ਜੇ ਤਾਂ ਦਿੱਤੀ ਆ, ਤੁਸੀਂ ਕਿਹਾ ਹਾਂ ਮੈਂ ਦਿੱਤੀ ਆ, ਉਹਦੇ 'ਚ ਲਿਖਿਆ ਨਹੀਂ ਹੈ, ਤਾਂ ਦੈਨ ਹੀ ਵਿਲ ਟਰਨ ਟੂ ਡਰਾਈਵਰ। ਪਰ ਜੇ ਤੁਸੀਂ ਨਹੀਂ ਦਿੱਤੀ, ਉੱਥੇ ਤੁਹਾਡੇ ਤੇ ਗੱਲ ਆ ਜਾਣੀ ਹੈ ਕਿ ਤੁਸੀਂ ਕਿਉਂ ਨਹੀਂ ਰਿਟਨ ਦੇ ਵਿੱਚ ਉਹਨੂੰ ਦਿੱਤਾ। ਸੋ ਮੇਰੇ ਕਹਿਣ ਦਾ ਭਾਵ ਇਹ ਹੁਣ ਜਦੋਂ ਅਸੀਂ ਵੱਡੀਆਂ ਕੰਪਨੀਆਂ ਦੇ ਕੋਲ ਤੇ ਦੇਖੋ ਡਰਾਈਵਰ ਜਾਂਦਾ ਨਾ ਜੀ, ਜੌਬ ਵਾਸਤੇ ਅਪਲਾਈ ਕਰਦਾ, ਉਹ ਓਰੀਐਂਟੇਸ਼ਨ ਵਗੈਰਾ ਵੀ ਕਰਦੇ ਨੇ। ਦੇਖੋ ਇੱਕ ਡਰਾਈਵਰ ਮੈਨੂੰ ਮੋਟਾ ਦੱਸਿਆ ਸੀ ਆਈਡੀਆ ਕਿ 12 ਤੋਂ 14,000 ਡਾਲਰ ਦਾ ਜਦੋਂ ਓਰੀਐਂਟੇਸ਼ਨ ਕਰਦੇ ਨੇ, ਇੱਕ ਕੰਪਨੀ ਹਾਇਰ ਕਰਦੀ, 12 ਤੋਂ 14,000 ਡਾਲਰ ਦਾ ਖਰਚਾ ਆਉਂਦਾ। ਜਿਵੇਂ ਵੱਡੀਆਂ ਮੈਂ ਵੀ JB Hunt 'ਚ ਜੌਬ ਕੀਤੀ ਹੈ ਜੀ, ਔਰ ਮੈਂ ਮੰਨ ਸਕਦਾ ਜੀ ਹੁਣ ਇੰਨੇ ਵੱਡੇ ਲੈਵਲ ਤੇ ਹੁਣ ਜੇ ਅਗਰ ਉਹਨਾਂ ਦੇ ਸਿਸਟਮ ਲੱਗੇ ਹੋਏ ਆ ਟਰੱਕ ਦੇ ਵਿੱਚ, ਤੁਸੀਂ ਅਗਰ ਇੱਕਦਮ ਹੈਵੀ ਇੱਕਦਮ ਸਡਨਲੀ ਬ੍ਰੇਕ ਮਾਰੀਏ, ਤੇਜ਼ ਬ੍ਰੇਕ ਮਾਰੀਏ, ਜਾਂ ਤੁਸੀਂ ਬਿਲਕੁਲ ਆਪਣਾ ਕੀ ਨਾਮ ਹੈ, ਅਸੀਂ ਬੈਕ ਟੂ ਬੈਕ ਉਹਨੂੰ ਅਸੀਂ ਉਹ ਫੋਲੋ ਕਰ ਰਹੇ ਹਾਂ, ਕਲੋਜ਼ ਡਰਾਈਵ ਕਰ ਰਹੇ ਹਾਂ, ਤੇ ਉਹਨਾਂ ਦੇ ਕੈਮਰੇ 'ਚ ਕੈਚਅਪ ਹੋ ਜਾਂਦਾ। ਉਹ ਅਗਲੇ ਦਿਨ ਨੈਕਸਟ ਡੇ ਸਾਨੂੰ ਬੁਲਾ ਲੈਂਦੇ ਸੀਗੇ ਕਿ ਤੁਸੀਂ ਵੀਡੀਓ, ਇੱਕ ਹਫ਼ਤੇ ਵਾਸਤੇ ਸਾਨੂੰ ਰੋਕ ਦਿੰਦੇ ਸੀ, ਸਟਾਪ ਕਰਦੇ ਸੀ, ਇੱਕ ਹਫ਼ਤਾ ਦੀ ਵੀਡੀਓ ਚੈੱਕ ਕਰੋ, ਵੀਡੀਓ ਕਰੋ, ਉਹ ਸਾਰਾ ਸਿਸਟਮ। ਹੁਣ ਇੰਨਾ ਵੱਡਾ ਸਿਸਟਮ ਤੇ ਉਹ ਵੱਡੀ ਕੰਪਨੀ ਕਰ ਸਕਦੀ, ਹੁਣ ਛੋਟੀ ਕੰਪਨੀ ਨੇ ਜੇ ਅਸੀਂ 20-25-30 ਕੁਐਸਚਨਾਂ ਦੀ ਅਗਰ ਅਸੀਂ ਉਹਨੂੰ ਲਿਸਟ ਦੇ ਕੇ ਡਰਾਈਵਰ ਨੂੰ ਕਿਹਾ ਸਾਈਨ ਕਰ, ਮੇਰੇ ਹਿਸਾਬ ਨਾਲ ਤੇ 99% ਉਹਨੇ ਕਹਿਣਾ ਜੀ ਸਤਿ ਸ਼੍ਰੀ ਅਕਾਲ, ਆ ਪਈ ਹੈ ਤੁਹਾਡੀ ਪਰਚੀ, ਇਹ ਤੁਹਾਡੀ ਪੇਪਰ ਪਏ ਆ, ਤੁਹਾਡੀ ਕੰਪਨੀ ਵਾਹੀ ਚੱਲੇ। ਤੇ ਕੁਛ ਤਾਂ ਚੀਜ਼ਾਂ ਚੇਂਜ ਹੋਣੀਆਂ ਚਾਹੀਦੀਆਂ ਸਿਸਟਮ ਦੇ ਵਿੱਚ। ਨਹੀਂ ਬਿਲਕੁਲ ਨਹੀਂ।
ਨਹੀਂ ਚੇਂਜ ਹੋਣੀਆਂ ਚਾਹੀਦੀਆਂ। ਜੀ। ਮੈਂ ਗਰੰਟੀ 100% ਕਹਿੰਦਾ ਨਹੀਂ ਚੇਂਜ ਹੋਣੀ ਚਾਹੀਦੀ। ਕਿਉਂ ਤੁਹਾਡਾ ਟਰੱਕ ਜੇ ਸੜਕ ਤੇ ਜਾਂਦਾ ਤੇ ਉਹ ਬੰਦੇ ਤੇ ਵੱਜੂਗਾ ਤੇ ਵੱਡੀ ਕੰਪਨੀ ਦਾ ਵੱਜੂਗਾ, ਤੇ ਅਸਰ ਤਾਂ ਦੋਨਾਂ ਨੇ ਇੱਕੋ ਜਿਹਾ ਕਰਨਾ ਨਾ। ਜੇ ਤੁਹਾਡੀ ਕੰਪਨੀ ਦਾ ਸਿੰਗਲ ਇੱਕ ਟਰੱਕ ਹੈਗਾ ਉਹ ਕਿਸੇ ਦੇ ਵਿੱਚ ਵੱਜਦਾ ਆ ਤੇ ਉੱਥੇ ਉਹਦੇ ਕੰਪੈਰੀਟਿਵਲੀ ਵੱਡੀ ਕੰਪਨੀ ਦਾ ਟਰੱਕ ਵੱਜਦਾ, ਨੁਕਸਾਨ ਦੋਨਾਂ ਨੇ ਸੇਮ ਹੀ ਕਰਨਾ ਹੈ। ਸੋ ਕੰਪਨੀਆਂ ਲਈ ਰੂਲ ਸੇਮ ਆ, ਜਿਹੜਾ ਗਾਈਡਲਾਈਨਸ ਆ ਉਹ ਸੇਮ ਆ ਔਰ ਸੇਮ ਹੀ ਰਹਿਣੀਆਂ ਚਾਹੀਦੀਆਂ। ਉਹ ਇਹ ਨਹੀਂ ਹੋਣਾ ਚਾਹੀਦਾ ਵੀ ਕੋਈ ਛੋਟੀ ਕੰਪਨੀ ਹੈਗੀ ਆ ਤੇ ਉਹਦੇ ਲਈ ਉਹ ਰਿਆਇਤ ਹੋ ਗਈ ਆ ਵੀ ਉਹ ਤਾਂ ਛੋਟੀ ਕੰਪਨੀ ਕਰ ਨਹੀਂ ਸਕਦੀ। ਮੈਂ ਇਸ ਹੱਕ ਦੇ ਵਿੱਚ ਨਹੀਂ ਹੈਗਾ। ਸੋ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਇਹ ਸਾਰਿਆਂ ਲਈ ਸੇਮ ਹੋਣੀਆਂ ਚਾਹੀਦੀਆਂ ਔਰ ਸੇਮ ਹੀ ਹੁੰਦੀਆਂ ਆ। ਸੋ ਇਸ ਕਰਕੇ ਅਸੀਂ ਹਮੇਸ਼ਾ ਕਹਿੰਦੇ ਹਾਂ ਕਿ ਜਦੋਂ ਵੀ ਤੁਸੀਂ ਆਪਣੇ ਡਰਾਈਵਰ ਹਾਇਰਿੰਗ ਕਰਦੇ ਆ ਉਹਦੇ 'ਚ ਜਿੰਨੀਆਂ ਅਣਗਹਿਲੀਆਂ ਤੁਸੀਂ ਡਰਾਈਵਰ ਹਾਇਰਿੰਗ ਦੇ ਵਿੱਚ ਇਸ ਵੇਲੇ ਕਰ ਰਹੇ ਆ ਔਰ ਕਰਦੇ ਆ, ਉਹ ਹੀ ਅਲਟੀਮੇਟਲੀ ਤੁਹਾਨੂੰ ਹਰਟ ਕਰਦੀਆਂ ਲੇਟਰ ਔਨ। ਉਹ ਸਾਡੇ ਡਰਾਈਵਰ ਅੱਜ ਦੀ ਤਰੀਕ ਦੇ ਵਿੱਚ ਜੇ ਮੈਂ ਗੱਲ ਕਰਾਂ, ਸਾਡੇ ਡਰਾਈਵਰ ਕਿਉਂ ਕਹਿੰਦੇ ਆ ਵੀ ਮੈਂ 1099 ਲੈਣਾ ਆ? ਕਿਉਂਕਿ ਅਸੀਂ ਦਿੰਦੇ ਆ। ਜੇ ਅਸੀਂ ਨਾ ਦਈਏ ਉਹ ਕਦੀ ਨਾ ਕਹਿਣ, ਠੀਕ ਆ। ਸਾਡਾ ਡਰਾਈਵਰ ਕਿਉਂ ਕਹਿੰਦਾ ਕਿ ਮੈਨੂੰ 2 ELDਆਂ ਚਾਹੀਦੀਆਂ, 2 ਲੌਗ ਬੁੱਕਾਂ ਚਾਹੀਦੀਆਂ? ਕਿਉਂ ਕਹਿੰਦਾ? ਕਿਉਂਕਿ ਕੰਪਨੀ ਦਿੰਦੀ ਆ, 2 ਲੌਗ ਬੁੱਕਾਂ ਦਿੰਦੀ ਆ। ਤੁਸੀਂ ਨਹੀਂ ਦਿੱਤੀ, ਕਿਸੇ ਹੋਰ ਨੇ ਦਿੱਤੀ ਆ, ਕਿਸੇ ਨੇ ਨਹੀਂ ਦਿੱਤੀ, ਕਿਸੇ ਹੋਰ ਨੇ ਦਿੱਤੀ ਆ। ਸੋ ਇਹ ਚੀਜ਼ਾਂ ਅਸੀਂ ਸ਼ੁਰੂ ਕੀਤੀਆਂ ਆ। ਜੇ ਅਸੀਂ ਬੰਦ ਕਰਨੀਆਂ ਚਾਹੁੰਦੇ ਆ ਤਾਂ ਕੋਈ ਸਾਨੂੰ ਧੱਕੇ ਨਾਲ ਨਹੀਂ ਕਹਿ ਸਕਦਾ। ਹਾਂ ਠੀਕ ਆ, ਸਾਡੇ ਕੋਲ ਮੇਰੇ ਕੋਲ ਬਹੁਤ ਕੰਪਨੀਆਂ ਐਸੀਆਂ ਹੈਗੀਆਂ ਮੇਰੀ ਨਜ਼ਰ ਦੇ ਵਿੱਚ ਜਿਨ੍ਹਾਂ ਦੇ ਡੋਰ ਦੇ ਵਿੱਚ ਜੇ ਬੰਦਾ ਵੜ ਕੇ ਕੋਈ 1099 ਦਾ ਨਾਮ ਹੀ ਲੈ ਦੇਵੇ ਤਾਂ ਉਹ ਡੋਰ ਸਿੱਧਾ ਵਾਪਸ ਦਿਖਾਉਂਦੇ ਵੀ ਬਾਹਰ ਨਿਕਲ ਜਾ ਵਾਪਸ। ਜੇ ਉਹ 2 ELDਆਂ ਮੰਗ ਲਏ ਉਹਨੂੰ ਕਹਿੰਦੇ ਵੀ ਸਾਡੀ ਕੰਪਨੀ ਦੁਬਾਰਾ ਅਪਲਾਈ ਨਾ ਕਰੀ ਇੱਥੇ। ਸੋ ਉਹ ਵੀ ਕੰਪਨੀਆਂ ਪੰਜਾਬੀ ਹੈਗੀਆਂ ਜਿਹੜੀਆਂ ਇਦਾਂ ਦੇ ਸਟੈਪ ਕਰਦੀਆਂ ਹੈਗੀਆਂ ਔਰ ਉਹਨਾਂ ਨੇ ਦੇਖਿਆ ਹੈਗਾ, ਉਹਨਾਂ ਦੇ ਬੜਾ ਵਧੀਆ ਡਰਾਈਵਰ ਚੱਲਦੇ ਹੈਗੇ ਆ, ਬੜਾ ਵਧੀਆ ਸਾਰਾ ਕੰਮ ਚੱਲਦਾ ਹੈਗਾ ਜੀ। ਮਿਹਰਬਾਨੀ ਕਾਲ ਦੇ ਲਈ ਹੈਗਾ। ਇਹ ਤਾਂ ਇੱਕ ਐਕਸਕਿਊਜ਼ ਹੈਗਾ। ਬਿਲਕੁਲ। ਇੱਕ ਉਹਦਾ ਬਹੁਤ ਵਾਰੀ ਇਹ ਇੱਕ ਸਮਾਲ ਬਿਜ਼ਨਸ ਓਨਰ ਦਾ ਇੱਕ ਗੱਲ ਹੁੰਦੀ ਹੈ, ਕਹਿੰਦੇ ਆ ਵੀ ਬਹੁਤ ਸਾਰੀਆਂ ਕਈ ਜਿਹੜੀਆਂ ਰੈਗੂਲੇਸ਼ਨ ਜਿਹੜੀਆਂ ਜਿੱਦਾਂ ਇਹਨਾਂ ਨੇ ਵੀ ਉਹ ਗੱਲ ਨੂੰ ਛੋਹਿਆ ਆ ਵੀ ਇੱਕ ਸਮਾਲ ਬਿਜ਼ਨਸ ਦੇ ਲਈ ਉਹ ਸਾਰੀਆਂ ਕਰਨੀਆਂ ਉਹਦੇ ਇਕੁਵਲੈਂਟ ਔਖਾ ਹੁੰਦਾ ਆ, ਪਰ ਫਿਰ ਵੀ ਕੁਛ ਤਾਂ ਜਿਹੜਾ ਉਹ ਜ਼ਰੂਰ ਕਰਨਾ ਚਾਹੀਦਾ ਆ, ਇੱਦਾਂ ਕਰਨਾ ਚਾਹੀਦਾ। ਹਾਂ, ਜਿੱਦਾਂ ਤੁਸੀਂ ਕਿਹਾ ਵੀ ਇਹ ਚੀਜ਼ਾਂ ਕਾਮਨ ਸੈਂਸ ਵਾਲੀਆਂ ਵੀ ਹੁੰਦੀਆਂ ਵੀ ਇਹ ਕਰਨੀਆਂ ਚਾਹੀਦੀਆਂ, ਆਪਾਂ ਨੂੰ ਇੱਦਾਂ ਹੋਣੀਆਂ ਆ, ਪਰ ਆਪਾਂ ਦੱਸਦੇ ਨਹੀਂ। ਪਰ ਜੇ ਤੁਸੀਂ ਉਹਦੇ ਵਿੱਚ ਕੁਛ ਐਡ ਕਰ ਲਓ ਤਾਂ ਤੁਹਾਡੀਆਂ ਬਹੁਤ ਸਾਰੀਆਂ ਐਜ਼ ਏ ਓਨਰ ਤੁਹਾਡੀਆਂ ਬਹੁਤ ਸਾਰੀਆਂ ਜਿਹੜੀਆਂ ਲਾਇਬਿਲਿਟੀਜ਼ ਆ ਉਹ ਇਵੈਂਚੁਅਲੀ ਘੱਟ ਜਾਂਦੀਆਂ। ਵਰਕ ਪਲੇਸਿਸ ਦੇ ਉੱਤੇ ਜਿਹੜੇ ਉਹ ਪੋਸਟਰ ਲਾਉਣੇ, ਹੋਰ ਚੀਜ਼ਾਂ ਕਰਨੀਆਂ, ਉਹ ਜੇ ਉਹ ਕਿਹਾ ਆ ਤੇ ਉਹ ਲਾਜ਼ਮੀ ਆ ਤਾਂ ਉਹ ਕਰਨ ਦੇ ਵਿੱਚ ਕੋਈ ਹਰਜ ਵੀ ਨਹੀਂ ਆ। ਜਿੱਥੇ ਬਹੁਤ ਵਾਰੀ ਜਿਹੜਾ ਕਾਗਜ਼ ਪੱਤਰ ਦੇ ਵਿੱਚ ਉਹਦੇ ਵਿੱਚ ਸਮਾਲ ਬਿਜ਼ਨਸ ਕਹਿੰਦਾ ਵੀ ਅਸੀਂ ਜੇ ਇਹੀ ਕਰਦੇ ਰਵਾਂਗੇ ਤੇ ਕੰਮ ਕਦੋਂ ਕਰਾਂਗੇ, ਉਹ ਇੱਕ ਇਸ਼ੂ ਜਿਹੜਾ ਡੈਫੀਨਿਟਲੀ ਉਹਨਾਂ ਦੇ ਲਈ ਰਹਿੰਦਾ ਆ। ਪਰ ਇਹ ਹੁਣ ਇੱਦਾਂ ਆ ਵੀ ਇਹ ਮਸਲਾ ਇੱਦਾਂ ਤੁਰਿਆ ਹੀ ਆ ਰਿਹਾ, ਇਹ ਚੱਲਦਾ ਹੀ ਰਹਿਣਾ ਆ। ਸੋ ਜਦੋਂ ਫਸ ਗਏ ਉਦੋਂ ਲੱਗਦਾ ਵੀ ਮਾੜਾ ਆ, ਜਿੰਨਾ ਚਿਰ ਨਹੀਂ ਆ ਉਹਨਾਂ ਚਿਰ ਚੱਲੀ ਜਾਂਦਾ ਹੈ ਕੰਮ। ਸੋ ਦੇਖ ਕੇ ਹੀ ਜਿਹੜਾ ਉਹ ਆਪਾਂ ਨੂੰ ਉਸ ਹਿਸਾਬ ਨਾਲ ਚੱਲਣਾ ਪੈਂਦਾ ਆ। ਰਾਜਨ, ਆਪਾਂ ਨੂੰ ਫੇਸਬੁੱਕ ਤੇ ਕੁਐਸਚਨ ਹੈ HS ਸੋਢੀ ਹੁਣਾਂ ਦਾ ਕਿ ਜੇ ਆਪਣਾ ਲੋਡ ਜਿਹੜਾ ਆ ਉਹ ਸਿਕਿਉਰ ਕੀਤਾ ਹੋਵੇ ਤੇ ਚੱਲਦੇ ਟਰੱਕ ਤੇ ਲੋਡ ਦਾ ਸਟ੍ਰੈਪ ਖੋਲ ਜਾਵੇ ਤੇ ਉਹਦੀ ਕੈਲੀਫੋਰਨੀਆ ਦੇ ਟਿਕਟ ਦੇ ਵਿੱਚ ਪੁਆਇੰਟ ਮਿਲਦਾ ਕਿ ਨਹੀਂ। ਇਹ ਪੁਆਇੰਟ ਦਾ ਡਿਸਾਈਡ ਕਰੂਗਾ ਜਿਹਨੇ ਉਹਨੂੰ ਚੈੱਕ ਕੀਤਾ, ਜਿਹਨੇ ਉਹਨੂੰ ਟਿਕਟ ਦਿੱਤੀ ਆ। ਡੈਫੀਨੇਟਲੀ ਕਿਉਂਕਿ ਜਦੋਂ ਤੁਹਾਡਾ ਕੋਈ ਸਟ੍ਰੈਪ ਖੁੱਲਦਾ ਹੈਗਾ, ਜੇ ਤੁਸੀਂ ਓਪਨਲੀ ਫਰੇਟ ਕੈਰੀ ਕਰ ਰਹੇ ਹੈਗੇ ਆ, ਡੇਂਜਰਸ ਹੈਗਾ ਆ ਤੇ ਉਹਦੇ ਲਈ ਡੈਫੀਨੇਟਲੀ ਜਿਹੜੀ ਆ ਟਿਕਟ ਵੀ ਆ ਤਾਂ ਸ਼ਾਇਦ ਹੋ ਸਕਦਾ ਪੁਆਇੰਟ ਵੀ ਹੋਵੇ, ਪਰ ਇਹ ਡਿਪੈਂਡ ਕਰਦਾ ਉਹਦੇ ਆਫਿਸਰ ਦੇ ਉੱਤੇ ਕਿ ਉਹ ਕਿੱਦਾਂ ਉਹਨੂੰ ਲੈਂਦਾ ਜੀ। ਅਗਲੇ ਕਾਲਰ ਨੇ ਵਰਿੰਦਰ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂ ਭਾਜੀ, ਮੈਂ ਤਾਂ ਹਾਂ ਗੱਲ ਕਰਨੀ ਆ, ਆਪਣੇ ਸਾਰੇ ਤਾਂ ਨਹੀਂ ਚਲੋ ਹੈਗੇ ਓਨਰ ਜਿੰਨੇ ਵੀ ਆ ਟਰੱਕਿੰਗ ਦੇ। ਪਿਛਲੇ ਵੀਕ ਦੀ ਗੱਲ ਆ, 97 ਦੇ ਉੱਤੇ ਤੁਸੀਂ ਤਾਂ ਟਰੱਕ ਚਲਾਇਆ ਨਹੀਂ, ਭਾਜੀ ਵੀ ਨਹੀਂ ਚਲਾਇਆ ਆ, ਉਹ ਸਿੰਗਲ ਆ 97 ਤੋਂ ਆਪਾਂ ਕੈਲੀਫੋਰਨੀਆ ਤੋਂ ਇੱਧਰ ਨਾਰਥ ਨੂੰ ਜਾਂਦੇ ਆ, ਵੀਡ ਤੋਂ। ਬਹੁਤ ਸਨੋ ਪਈ ਸੀ ਪਿਛਲੇ ਲਾਸਟ ਵੀਕ, ਤੁਹਾਨੂੰ ਪਤਾ ਸਾਰਿਆਂ ਨੂੰ। ਉੱਥੇ ਬੰਦਾ ਆਪਣਾ ਜੁਗਾ ਸਿਟੀ ਦੀ ਕੰਪਨੀ ਸੀ, ਓਨਰ ਆਪਰੇਟਰ ਜਿਹੜਾ ਦੂਜਾ ਬੰਦਾ ਸੀ ਉਹ ਵੀ ਵਿਚਾਰਾ ਮੇਰਾ ਫਰੈਂਡ ਆ, ਉਹ ਜੁਗਾ ਸਿਟੀ ਦਾ ਹੀ ਸੀ। ਬੰਦਾ ਜਿਹੜਾ ਦੂਜਾ ਡਰਾਈਵਰ ਆਉਂਦਾ ਸੀ ਉਹ ਬੰਦਾ ਪਾਸ ਕਰਨ ਲੱਗ ਪਿਆ ਰਮਨ ਭਾਜੀ ਦੂਜੇ ਪਾਸਿਓਂ। ਹੋਊਗਾ 55 ਦੀ ਤੇ 60 ਦੀ ਕਾਊਂਟ ਤੇ ਸਪੀਡ ਹੀ ਆ। ਮੈਂ ਤਾਂ ਖੈਰ ਹੁਣ ਜਾਂਦਾ ਨਹੀਂ, ਤੁਹਾਨੂੰ 8 ਸਾਲ ਹੋ ਗਏ। ਇੱਧਰੋਂ ਇਹ ਮੁੰਡਾ ਜਾਂਦਾ ਸੀ, 10 ਫੁੱਟ ਦਾ ਸਿਰਫ ਫਾਸਲਾ ਰਿਹਾ ਜਦ ਉਸ ਬੰਦੇ ਨੇ ਮੁੜ ਕੇ ਆਪਣੀ ਲਾਈਨ 'ਚ ਗਿਆ ਉਹ ਬੰਦੇ ਨੂੰ ਪਾਸ ਕਰਕੇ। ਵੀਡੀਓ ਆ ਭਾਜੀ, ਵੀਡੀਓ ਤੁਸੀਂ ਦੇਖ ਕੇ ਤੁਸੀਂ ਕੰਬ ਜਾਓਗੇ ਕੁਰਸੀ ਦੇ ਬੈਠੇ। ਜਦ ਉਸ ਬੰਦੇ ਨੇ ਓਨਰ ਆਪਰੇਟਰ ਨੇ ਮੁੰਡੇ ਨੇ ਕਾਲ ਕੀਤੀ ਉਹਨਾਂ ਦੇ ਓਨਰ ਨੂੰ ਕਿ ਤੁਹਾਡੇ ਡਰਾਈਵਰ ਨੇ ਆਹ ਕੁਛ ਕੀਤਾ, ਵੀਡੀਓ ਭੇਜੀ। ਉਹ ਕਹਿੰਦਾ ਪਤਾ ਕੀ ਕਹਿੰਦਾ ਓਨਰ ਉਹਨੂੰ,
ਕਹਿੰਦਾ ਯਾਰ ਅਸੀਂ ਕੀ ਕਰ ਸਕਦੇ ਹਾਂ, ਦੱਸੋ ਆਹ ਗੱਲ ਹੈਗੀ ਵੀ ਅਸੀਂ ਕੀ ਕਰ ਸਕਦੇ, ਕੰਨੋਂ ਫੜ ਕੇ ਉਹਨੂੰ ਬਾਹਰ ਕਰੋ। ਬਿਲਕੁਲ। ਹੁਣ ਆਪਣਾ ਨੁਕਸਾਨ ਤਾਂ ਹੋਣਾ, ਜਿਹੜਾ ਮੁੰਡਾ ਮੋਹਰਿਓਂ ਜਾਂਦਾ ਵਿਚਾਰਾ ਉਹਦਾ ਵੀ ਨੁਕਸਾਨ ਹੋਣਾ, ਉਹਦੇ ਬੱਚੇ ਆ, ਉਹਦੀ ਬੀਵੀ ਆ, ਉਹ ਆਪ ਆ। ਆਹ ਕੁਛ ਡਰਾਈਵਰ ਆਪਣੇ ਕਰਦੇ ਆ, ਪਲੱਸ ਜਿਹੜੀਆਂ ਕੰਪਨੀਆਂ ਆਪਣੀਆਂ ਭਾਜੀ ਇਹਨਾਂ ਦਾ ਤਾਂ ਤੁਸੀਂ ਛੱਡ ਦਿਓ। ਮੈਂ 8-9 ਸਾਲ ਕੀਤਾ ਆਪਣੇ ਬੰਦਿਆਂ ਨਾਲ ਕੰਮ ਵੀ, ਪਰ ਹੁਣ ਮੈਨੂੰ 9 ਸਾਲ ਹੋ ਗਏ। ਪਹਿਲਾਂ ਮੈਂ ਮੇ ਨਾਲ ਕੀਤਾ, ਹੁਣ ਮੈਂ ਮਾਰਕੀਟ ਐਕਸਪ੍ਰੈਸ ਨਾਲ ਕਰਦਾ। ਜੇ ਉਹਨਾਂ ਦਾ ਡਰਾਈਵਰ ਕੋਈ ਇਦਾਂ ਦੀ ਗਲਤੀ ਕਰਦਾ ਉਸੇ ਵੇਲੇ ਫਾਇਰ ਕਰਦੇ ਆ। ਕਰਨਾ ਵੀ ਬਣਦਾ ਜੀ, ਇਹ ਤਾਂ ਕਰਨਾ ਬਣਦਾ ਹੈ। ਇਹ ਤਾਂ ਜੇ ਕੰਪਨੀ, ਮੈਂ ਗੱਲ ਕਰਨੀ ਨਹੀਂ ਚਾਹੁੰਦਾ, ਪਰ ਮੈਨੂੰ ਬੜੀ ਜਾਣੀ ਉਹ ਮੁੰਡੇ ਦਾ ਪਹਿਲਾਂ ਇੱਕ ਵਾਰੀ ਐਕਸੀਡੈਂਟ ਹੋਇਆ ਸੀ, ਵਿਚਾਰਾ 6 ਮਹੀਨੇ ਘਰ ਬੈਠਾ ਰਿਹਾ, ਉਹ ਵੀ ਕਿਸੇ ਦੀ ਗਲਤੀ ਨਾਲ ਸ਼ਰਾਬੀ ਨੇ ਬੰਦੇ ਨੇ ਕਾਰ ਮਾਰਤੀ। ਇਹ ਨਾਲੇ ਗੱਲ ਇਹ ਹੈ ਨਾ ਵੀ ਚਲੋ ਟਰੱਕਾਂ ਵਾਲੇ ਦੋ ਸੀ, ਉਹਨਾਂ ਦਾ ਐਕਸੀਡੈਂਟ ਜਿਹੜੇ ਮੇਰੇ ਵਰਗਾ ਪਿੱਛੇ ਕਾਰ ਚ ਆਉਂਦਾ ਜਾਂਦਾ ਹੁੰਦਾ ਉਹ ਕਿੰਨੇ ਹੋਣੇ ਸੀ ਹਨਾ, ਜਿਹੜੇ ਪਾਈਲ ਅਪ ਹੁੰਦਾ ਹਜ਼ੂਰ ਭਾਜੀ ਹੋਰ ਛੱਡੋ, ਕੰਪਨੀਆਂ ਵਾਲੇ ਤਾਂ ਇੱਥੋਂ ਤੱਕ ਕਈ ਵਾਰੀ ਵੀਡੀਓ ਤੁਹਾਡੇ ਕੋਲ ਰਿਕਾਰਡਿੰਗਾਂ ਕਿੰਨੀਆਂ ਆਉਂਦੀਆਂ, ਵੀਡੀਓ ਆਉਂਦੀਆਂ, ਆਡੀਓ ਆਉਂਦੀਆਂ ਕਿੰਨੀਆਂ, ਮੇਰੇ ਕੋਲ ਤਾਂ ਡੈਫੀਨੇਟਲੀ ਆਉਂਦੀਆਂ ਰਹਿੰਦੀਆਂ, ਭੇਜਦੇ ਰਹਿੰਦੇ ਸਾਰੇ ਜਣੇ ਹਨਾ। ਹੁਣ ਕੰਪਨੀ ਵਾਲਾ ਕਈ ਵਾਰੀ ਵੀਡੀਓ ਰਿਕਾਰਡ ਕਰ ਰਿਹਾ, ਆਪਣੇ ਆਪ ਦੇ ਵਿੱਚ ਉਹ ਬੜਾ ਮਤਲਬ ਕਿ ਵਧੀਆ ਸਟੈਪ ਕਰ ਰਿਹਾ ਹੈਗਾ ਹਨਾ। ਕੋਈ ਦੇਖੋ ਜੀ ਅਸੀਂ ਤਾਂ ਡਰਾਈਵਰ ਦਾ ਫਾਇਦਾ ਕੀਤਾ, ਦੇਖੋ ਅਸੀਂ ਏਦਾਂ ਕੀਤਾ, ਸਾਨੂੰ ਪਤਾ ਸੀਗਾ ਡਰੱਗ ਲੈਂਦਾ ਆ, ਪਰ ਫਿਰ ਵੀ ਅਸੀਂ ਕਿਹਾ ਚਲੋ ਕੋਈ ਗੱਲ ਨਹੀਂ, ਇਹਦੇ ਬੱਚੇ ਆ ਛੋਟੇ। ਯਾਰ ਇਹ ਚੀਜ਼ ਜਿਹੜੀ ਆ ਰਿਕਾਰਡਿੰਗ ਦੇ ਵਿੱਚ ਲੋਕੀ ਕਹਿ ਰਹੇ ਆ ਆਪ ਕਿ ਸਾਨੂੰ ਪਤਾ ਸੀਗਾ ਡਰੱਗ ਲੈਂਦਾ, ਸਾਨੂੰ ਪਤਾ ਸੀ ਇਹ ਸ਼ਰਾਬ ਪੀਂਦਾ, ਤੇ ਫਿਰ ਵੀ ਅਸੀਂ ਇਹਨੂੰ ਕਿਹਾ ਵੀ ਚੱਲ ਇਹਦੀ ਜੌਬ ਬਚੀ ਰਵੇ। ਉਹ ਯਾਰ ਤੁਸੀਂ ਤਾਂ ਠੀਕ ਹੈ ਸੋਚ ਲਿਆ, ਪਰ ਅਗਲੇ ਦੀ ਜਿੱਦਣ ਸ਼ਰਾਬ ਪੀ ਕੇ ਜਾਂ ਡਰੱਗ ਖਾ ਕੇ ਕਿਸੇ ਨੂੰ ਮਾਰਿਆ ਉਦੋਂ ਕੀ ਕਰੋਗੇ? ਉਹਨਾਂ ਦੇ ਗਾਂ ਉਹਨਾਂ ਦੇ ਨਿਆਣੇ ਨਹੀਂ, ਉਹਨਾਂ ਦਾ ਪਰਿਵਾਰ ਨਹੀਂ। ਇਹ ਚੀਜ਼ਾਂ ਜਿਹੜੀਆਂ ਇਹ ਨਾਰਮਲ ਸਾਡੀ ਕਮਿਊਨਿਟੀ ਚੋਂ ਹੀ ਨਿਕਲ ਰਹੀਆਂ ਆ, ਨਾਰਮਲ ਨਹੀਂ। ਇਹ ਚੀਜ਼ ਦੇ ਉੱਤੇ ਡੈਫੀਨੇਟਲੀ ਠੱਲ ਪੈਣੀ ਚਾਹੀਦੀ। ਚਲੋ ਜਿੱਦਾਂ ਇਹਨਾਂ ਨੇ ਦੱਸਿਆ ਸਾਰੇ ਵੀ ਇਦਾਂ ਦੇ ਨਹੀਂ, ਪਰ ਜਦੋਂ ਕਿਸੇ ਕੰਪਨੀ ਨੂੰ ਦੱਸਦੇ ਆ ਵੀ ਤੁਹਾਡਾ ਡਰਾਈਵਰ ਇਦਾਂ ਕਰ ਰਿਹਾ, ਉਹਦੇ ਨਾਲ ਤੁਹਾਨੂੰ ਉਹ ਦੱਸ ਰਹੇ ਆ, ਤਾਂ ਭਾਈ ਤੁਹਾਨੂੰ ਡੈਫੀਨੇਟਲੀ ਵੱਡੀਆਂ ਕੰਪਨੀਆਂ ਜਿੰਨੀਆਂ ਉਹਨਾਂ ਨੇ ਪਿੱਛੇ ਲਿਖ ਕੇ ਲਾਇਆ ਹੁੰਦਾ ਵੀ ਹਾਊ ਇਜ਼ ਮਾਈ ਡਰਾਈਵਿੰਗ, ਕਾਲ ਕਰੋ ਹਨਾ, ਅਗਲੇ ਉਹ ਪੂਰਾ ਰਿਕਾਰਡ ਕਰਦੇ। ਇਸੇ ਕਰਕੇ ਉਹ ਨਹੀਂ ਲਾਇਆ ਹੁੰਦਾ ਵੀ ਸਾਨੂੰ ਪਤਾ ਲੱਗਦਾ ਰਹੇ। ਕਾਲ ਕੀਤੀ ਆ, ਮੈਂ ਕਈ ਵਾਰੀ ਕਾਲ ਕੀਤੀ ਆ ਡਰਾਈਵਰ ਦੀ, ਉਹਦੀ ਕੰਪਨੀ ਨੂੰ ਕਾਲ ਕੀਤੀ ਆ, ਕਈ ਵਾਰੀ ਕਰਦੇ ਆ ਜੋ ਸੜਕ ਤੇ ਬਿਲਕੁਲ ਜਦੋਂ ਸਿਰ ਤੋਂ ਪਾਣੀ ਲੰਘ ਜਾਂਦਾ। ਕਈ ਵਾਰੀ ਕਈ ਤਾਂ ਜਿਹੜੀਆਂ ਕੰਪਨੀਆਂ ਹੈਗੀਆਂ ਉਹ ਕੁਛ ਨਾ ਕੁਛ ਸਮਝਦਾਰੀ ਨਾਲ ਜਵਾਬ ਦਿੰਦੀਆਂ, ਪਰ ਕਈ ਤਾਂ ਜਵਾਬ ਸੀਰੀਅਸ ਵੀ, ਜਿੱਦਾਂ ਇਹਨੇ ਵਰਿੰਦਰ ਨੇ ਕਿਹਾ, ਕਈ ਤਾਂ ਕਿ ਜਵਾਬ ਏਦਾਂ ਦਾ ਪੁੱਠਾ ਦਿੰਦੇ, ਕਹਿੰਦੇ ਭਾਜੀ ਕੀ ਕਰੀਏ ਹੁਣ, ਕਹਿੰਦੇ ਅਸੀਂ ਹੁਣ ਇੱਥੇ ਬੈਠੇ ਕੀ ਕਰੀਏ? ਭਾਈ ਆਪਣੇ ਡੈਸ਼ ਕੈਮ ਲਵਾਓ, ਆਪਣਾ ਕੁਛ ਕਰੋ, ਆਪਣਾ ਕੰਟਰੋਲ ਕਰੋ, ਡੂ ਸਮਥਿੰਗ ਅਬਾਊਟ ਇਟ। ਤੁਸੀਂ ਇਹ ਕਹਿਣ ਦੇ ਨਾਲ ਵੀ ਅਸੀਂ ਹੁਣ ਕੀ ਕਰੀਏ, ਅਸੀਂ ਤੇ ਇੱਥੇ ਬੈਠੇ ਆ, ਠੀਕ ਹੈ ਨਾ। ਤੇ ਜ਼ਿੰਮੇਵਾਰੀ ਏਦਾਂ ਮੋਢਿਆਂ ਜ਼ਿੰਮੇਵਾਰੀ ਨਹੀਂ ਲੈਂਦੀ। ਆਪਾਂ ਕਿੰਨੇ ਦੇਖੇ ਆ ਜੋਜੀ ਰਮਨ ਜੀ, ਕੰਪਨੀਆਂ ਦੇ ਡਰਾਈਵਰਾਂ ਨੇ ਕੀਤੇ ਆ ਤੇ ਬਾਅਦ ਕੰਪਨੀਆਂ ਬੈਂਕਰਪਟ ਹੋਈਆਂ ਕਿ ਨਹੀਂ? ਬਾਅਦ ਚੋਂ ਜਦੋਂ ਮਲਟੀ ਮਿਲੀਅਨ ਡਾਲਰ ਜਦੋਂ ਲਾਸੂਟ ਹੁੰਦੇ ਆ, ਫਿਰ ਉਹਨਾਂ ਨੂੰ ਕੰਪਨਸੇਸ਼ਨ ਦਿੰਦੇ ਆ, ਫਿਰ ਕਹਿੰਦੇ ਵੀ ਹੁਣ ਅਸੀਂ ਕੀ ਕਰੀਏ? ਭਾਈ ਉਦੋਂ ਕਰਨਾ ਸੀਗਾ ਜਦੋਂ ਨਹੀਂ। ਆਪ ਵੀ ਜਿਹੜਾ ਡਰਾਈਵਰ ਆ ਵਿਚਾਰਾ, ਆਪ ਵੀ ਉਹਦੇ ਸੱਟ ਚੋਟ ਲੱਗੂਗੀ। ਸੋ ਆਪਾਂ ਤਾਂ ਹਮੇਸ਼ਾ ਪਹਿਲੇ ਦਿਨ ਤੋਂ ਜਦੋਂ ਤੋਂ ਪ੍ਰੋਗਰਾਮ ਕਰਦੇ ਹਾਂ ਭਾਈ, ਜਦ ਤੁਹਾਨੂੰ ਪਤਾ ਤੁਸੀਂ ਪੂਰੀ ਲਾਈਫ ਇਹ ਕੰਮ ਕਰਨਾ ਆ, ਤੇ ਤੁਸੀਂ ਸਾਲ 2 ਸਾਲ 3 ਸਾਲ ਟ੍ਰੇਨਿੰਗ ਕਰੋ, ਜਿੱਥੇ 2 ਡਰਾਈਵਰ ਇਕੱਠੇ ਜਾਂਦੇ ਆ, ਲੋਕਲ ਚਲਾਓ, ਤਾਂ ਕਿ ਜਿਹੜਾ ਪੂਰਾ ਤੁਸੀਂ ਐਕਸਪਰਟ ਹੋਵੋ। ਦੇਖੋ ਐਕਸੀਡੈਂਟ ਕਿਸੇ ਦਾ ਕਦੋਂ ਵੀ ਜਿਹੜਾ ਹੋ ਸਕਦਾ, ਗਲਤੀ ਕਿਸੇ ਕੋ ਵੀ ਹੋ ਸਕਦੀ, ਪਰ ਜਾਣ ਬੁੱਝ ਕੇ ਇਦਾਂ ਜਦੋਂ ਕਰਨਾ ਤੇ ਫਿਰ ਤੁਸੀਂ ਉਹਦੇ ਤੇ ਕੋਈ ਐਕਸ਼ਨ ਨਾ ਲੈਣਾ, ਆਈ ਥਿੰਕ ਉਹ ਹੱਲਾਸ਼ੇਰੀ ਦਿੰਦਾ ਗਲਤੀਆਂ ਕਰਨ ਨੂੰ। ਆਪਾਂ ਗਲਤੀਆਂ ਕਰਨੀਆਂ ਘਟਾਉਣੀਆਂ ਆ, ਚਲੋ 100% ਤਾਂ ਕਿਤੇ ਵੀ ਨਹੀਂ ਰੁਕ ਸਕਦੀਆਂ, ਉਹ ਆਪਾਂ ਨੂੰ ਪਤਾ ਹੀ ਆ। 97 ਦੀ ਗੱਲ ਕਰਦਾ ਸੀ ਮੈਂ, ਗੂਗਲ ਤੇ ਸਰਚ ਮਾਰਿਆ, ਰੀਸੈਂਟਲੀ ਉੱਥੇ ਇੱਕ ਬਹੁਤ ਵੱਡਾ ਐਕਸੀਡੈਂਟ ਹੋ ਗਿਆ, ਇੱਕ ਪਰਿਵਾਰ ਦੇ 5 ਜੀ ਮਰ ਗਏ। ਸੋ ਪਤਾ ਨਹੀਂ ਲੱਗਦਾ ਹੁੰਦਾ ਵੀ ਕਿਹੜੇ ਟਾਈਮ ਦੇ ਉੱਤੇ ਰਾਜਕਿਰਨ ਜਿਹੜਾ ਉਹ ਹੋ ਜਾਂਦਾ। ਰਾਜਕਿਰਨ ਸਾਡੇ ਕੋਲ ਆਲਮੋਸਟ 60-70 ਆਨਲਾਈਨ ਕੋਰਸਸ ਹੈਗੇ ਆ, ਜਿਹਦੇ ਚ ਕੀ ਹਾਊ ਟੂ ਡਰਾਈਵ ਇਨ ਵਿੰਟਰ, ਡਿਫੈਂਸਿਵ ਡਰਾਈਵਿੰਗ ਕੀ ਆ, ਲੌਗ ਬੁੱਕ ਦੇ ਕੋਰਸਸ ਆ। ਤੂੰ ਯਕੀਨ ਕਰੋ ਤੁਸੀਂ, ਸਾਡੇ ਕੋਲੋਂ ਆਪਣੇ ਪੰਜਾਬੀ ਕਮਿਊਨਿਟੀ ਦੇ ਜਿਹੜੇ ਬਾਇਰਸ ਹੈਗੇ ਆ ਕੋਰਸਸ ਦੇ, ਆਲਮੋਸਟ 0 ਦੇ ਲਾਗੇ ਹੈਗੇ ਆ। ਬਾਹਰਲੀ ਕਮਿਊਨਿਟੀ ਜਿਹੜੀ ਆ ਉਹ ਆਪਣੇ ਡਰਾਈਵਰਸ ਨੂੰ ਇਹ ਕੋਰਸਸ ਬਾਏ ਕਰਕੇ ਦਿੰਦੀ ਆ, ਉਹਨਾਂ ਨੂੰ ਮੇਕ ਸ਼ੋਰ ਕਰਦੀ ਕਿ ਉਹ ਇਹ ਕੋਰਸਸ ਲੈਣ। ਕਿਉਂ? ਇੱਕ ਬਹੁਤ ਵੱਡਾ ਜਿਹੜਾ ਮੇਨ ਕੋਰਸ ਲਿਆ ਜਾਂਦਾ ਹੈਗਾ ਡਿਫੈਂਸਿਵ ਡਰਾਈਵਿੰਗ ਦਾ, ਤੇ ਦੂਜਾ ਕੋਰਸ ਲਿਆ ਜਾਂਦਾ ਕਿ ਹਾਊ ਟੂ ਹੈਂਡਲ ਐਕਸੀਡੈਂਟ ਸਿਚੁਏਸ਼ਨ ਦੇ ਵਿੱਚ ਕਿਵੇਂ ਹੈਂਡਲ ਕਰਨਾ ਹੈਗਾ। ਅੱਧੇ ਘੰਟੇ 35 ਮਿੰਟ ਦਾ ਕੋਰਸ ਹੈਗਾ, ਪਰ ਲੇਕਿਨ ਉਹ ਇੱਕ ਕੋਰਸ ਤੁਹਾਡਾ ਜਿਹੜਾ $50 ਦਾ ਲਿਆ ਇੱਕ, ਤੇ ਉਹ ਤੁਹਾਨੂੰ ਜੇ ਕਿਸੇ ਐਕਸੀਡੈਂਟ ਦੇ ਵਿੱਚ ਤੁਹਾਡੀ ਏਡੀ ਵੱਡੀ ਲਾਸ ਨੂੰ ਬਚਾ ਜਾਵੇ, ਤੇ ਕਿਉਂ ਨਹੀਂ ਲੈਂਦੇ ਹੈਗੇ? ਕਿਉਂ ਆਪਣੇ ਬੰਦੇ ਨਹੀਂ ਕਰਦੇ ਹੈਗੇ? ਫੇਸਬੁੱਕ ਦੇ ਉੱਤੇ ਹਰਭਵਿੰਦਰ ਸਿੰਘ ਟੂਰ ਹੋਣਾ ਦਾ ਵੀ ਹੈਗਾ ਕਮੈਂਟ ਕਿ ਡਰਾਈਵਰਾਂ ਨੂੰ ਜਿਹੜਾ ਆਪਣਾ
ਲੋਡ ਚੱਕਣ ਤੇ ਉਤਾਰਨ ਦੇ ਟਾਈਮ ਕਿੰਨਾ ਟਾਈਮ ਦੇਣਾ ਹੁੰਦਾ ਜਾਂ ਉਸ ਵੱਲ ਇਹ ਸਾਰੀਆਂ ਜਿਹੜੀਆਂ ਸਿਚੁਏਸ਼ਨਾਂ ਹੁੰਦੀਆਂ ਜੀ ਇਹ ਤੁਹਾਡੀ ਲੋਕ ਜਿਹੜੀ ਕੰਪਨੀ ਆ ਜਿਹੜੀ ਬ੍ਰੋਕਰ ਆ ਉਹਦੇ ਨਾਲ ਇਹ ਡੀਟੇਲਸ 'ਚ ਗੱਲ ਹੁੰਦੀ ਆ। ਇਸੇ ਕਰਕੇ ਅਸੀਂ ਕਹਿੰਦੇ ਨੇ ਆ ਕਿ ਆਪਣਾ ਜਿਹੜਾ ਤੁਹਾਡਾ ਕਾਂਟਰੈਕਟ ਹੈਗਾ, ਜਿੱਦਾਂ ਤੁਹਾਨੂੰ ਆਪਣੀ ਕੈਰੀਅਰ ਕਾਂਟਰੈਕਟ ਸਾਈਨ ਕਰਾਉਂਦੇ ਹੋ, ਬ੍ਰੋਕਰ ਕਾਂਟਰੈਕਟ ਦੇ ਵਿੱਚ ਇਹ ਲਿਖਿਆ ਹੋਣਾ ਚਾਹੀਦਾ ਕਿ ਕਿੰਨੇ ਪੈਸੇ ਤੁਹਾਨੂੰ ਕਿੰਨੇ ਟਾਈਮ ਤੁਸੀਂ ਦੇਣਾ ਆ ਲੋਡਿੰਗ ਦਾ, ਅਨਲੋਡਿੰਗ ਦਾ। ਯੂਜ਼ਲੀ ਜਿਹੜਾ ਇੰਡਸਟਰੀ ਚੱਲਦਾ ਹੈਗਾ 2 ਘੰਟੇ ਦਾ ਟਾਈਮ ਚੱਲਦਾ ਹੈਗਾ ਵੀ 2 ਘੰਟੇ ਲੱਗੇ ਨੂੰ 2 ਘੰਟੇ ਲਾਉਣ ਨੂੰ। ਤੇ ਜੇ 2 ਘੰਟੇ ਤੋਂ ਵੱਧ ਟਾਈਮ ਲੱਗ ਜਾਂਦਾ ਆ ਤੇ ਫਿਰ ਤੁਸੀਂ ਉਹਦੇ ਤੇ ਆਪਣਾ ਜਿਹੜਾ ਓਵਰ ਟਾਈਮ ਜਾਂ ਆਪਣਾ ਵੇਟਿੰਗ ਟਾਈਮ ਚਾਰਜ ਕਰ ਸਕਦੇ ਆ। ਵੇਟਿੰਗ ਟਾਈਮ ਕੋਈ ਸੈਟ ਪ੍ਰਾਈਸ ਨਹੀਂ ਹੈਗੀ, $50 $60 ਡਿਪੈਂਡਿੰਗ ਅਪੋਨ ਕਿ ਕਿੱਦਾਂ ਦਾ ਕਸਟਮਰ ਹੈਗਾ, ਤੁਸੀਂ ਉਹਦੇ ਹਿਸਾਬ ਦੇ ਨਾਲ ਚਾਰਜ ਕਰ ਸਕਦੇ ਆ। ਕੋਈ ਸੈਟ ਗਾਈਡਲਾਈਨਸ ਨਹੀਂ ਹੈਗੀਆਂ ਇਹਦੇ ਵਿੱਚ ਜੀ। ਇਹ 2 ਕੰਪਨੀਆਂ ਦੀ ਆਪਸ 'ਚ ਸਮਝੌਤਾ ਹੈ ਵੀ ਕਿੰਨੇ ਤੇ ਉਹਨਾਂ ਨੇ ਮੰਨਣਾ, ਕਿੱਦਾਂ ਮੰਨਣਾ, ਕਿਵੇਂ ਕਰਨਾ ਹੈਗਾ। ਇੱਕ ਬ੍ਰੇਕ ਦਾ ਵਕਤ ਹੈ ਰਮਨ ਜੀ, ਹਰਜੋਤ ਜੀ, ਇੱਕ ਛੋਟੀ ਜੀ ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਹਾਜ਼ਰ ਹੁੰਦੇ ਆ। ਪ੍ਰੋਗਰਾਮ ਅਪਡੇਟ ਟਰੈਕਿੰਗ ਇਦਾਂ ਹੀ ਚੱਲਦਾ ਰਹੇਗਾ। ਕਾਲ ਜਿਹੜੇ ਸਰੋਤੇ ਹੋਲਡ ਤੇ ਬਣੇ ਰਹੋ, ਤੁਹਾਡੇ ਕਾਲ ਜਿਹੜੇ ਆ ਉਹ ਆਪਾਂ ਲੈਂਦੇ ਆ ਬ੍ਰੇਕ ਤੋਂ ਬਾਅਦ 'ਚ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਹੈ ਸੋਤੇ ਪ੍ਰੋਗਰਾਮ ਅਪਡੇਟ ਟਰੱਕਿੰਗ ਦੇ ਵਿੱਚ। ਹਰਜੋਤ ਸਿੰਘ ਜੀ, ਜੀ ਆਇਆਂ ਨੂੰ ਇੱਕ ਵਾਰੀ ਫਿਰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ। ਰਮਨ ਜੀ, ਜੀ ਆਇਆਂ ਨੂੰ ਇੱਕ ਵਾਰੀ ਫਿਰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਆਪਣੇ ਅਗਲੇ ਕਾਲਰ ਉਹਨਾਂ ਵੱਲ ਵੱਧਦੇ ਹਾਂ। ਕਾਲ ਕਰਨ ਦੇ ਲਈ ਨੰਬਰ 408272 ਸੁਖਚੈਨ ਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਤੇ ਮੈਂ ਤਾਂ ਪਿਛਲੇ ਕਾਫੀ ਸਮੇਂ ਤੋਂ, ਮੈਨੂੰ ਯਾਦ ਨਹੀਂ, ਪੰਜਾਬੀ ਰੇਡੀਓ USA ਦਾ ਪ੍ਰੋਗਰਾਮ ਜ਼ਰੂਰ ਸੁਣਦਾ ਕਿਉਂਕਿ ਮੈਂ ਟਰੱਕ ਡਰਾਈਵਰ ਹਾਂ। ਤੇ ਪਿਛਲੇ ਸਮੇਂ ਤੋਂ ਮੈਂ ਤਾਂ ਸਿੱਧੀ ਗੱਲ ਕਰਦਾ ਵੀ ਰਮਨ ਜੀ ਆਉਂਦੇ ਆ, ਪ੍ਰੋਗਰਾਮ ਲੈ ਕੇ ਆਉਂਦਾ ਪੰਜਾਬੀ ਰੇਡੀਓ USA ਟਰੈਕਿੰਗ ਕੰਪਨੀ ਤੇ ਟਰੈਕਿੰਗ ਡਰਾਈਵਰ ਦੋਨਾਂ ਵਾਸਤੇ ਲੈ ਕੇ ਆਉਂਦਾ, ਨਾ ਕਿ ਉਹ ਥਰਡ ਬੰਦੇ ਵਾਸਤੇ ਜਾਂ ਫੋਰਥ ਬੰਦੇ ਵਾਸਤੇ ਖਾਸ ਇਹ ਪ੍ਰੋਗਰਾਮ। ਤੇ ਜੇ ਹੁਣ ਇਸ ਪ੍ਰੋਗਰਾਮ ਦੀ ਮੈਂ ਇੱਕ ਸਿੱਧੀ ਕਹਿੰਦੇ ਹੁੰਦੇ ਆ, ਹਰੇਕ ਸਟੋਰੀ ਦਾ ਇੱਕ ਮੋਰਲ ਹੁੰਦਾ। ਮੋਰਲ ਮੈਂ ਤੁਹਾਨੂੰ ਦੱਸ ਦਿੰਦਾ ਟਰੱਕਿੰਗ ਇੰਡਸਟਰੀ ਦਾ, ਕਿ ਮੇਰੀ ਨਿੱਜੀ ਇਸ 9 ਸਾਲਾਂ ਦਾ ਐਕਸਪੀਰੀਅੰਸ ਹੈ ਜੇ ਡਰਾਈਵਰ। ਗੱਲ ਚੱਲਦੀ ਆ ਨਸ਼ੇ ਪੱਤੇ ਦੀ। ਕੰਪਨੀ ਅੱਜ ਵੀ ਉਹ ਡਰਾਈਵਰ ਪ੍ਰੈਫਰ ਕਰਦੀ ਆ ਜਿਹੜਾ ਡਰਾਈਵਰ ਖਿੱਚਵੇਂ ਲੋਡ ਲਾਵੇ, ਇਕੱਲਾ ਹੋਵੇ, ਖਿੱਚਵੇਂ ਲੋਡ ਲਾਵੇ। ਤੇ ਜਿਹੜਾ ਮੇਰੇ ਵਰਗਾ ਡਰਾਈਵਰ ਕਹਿ ਦੋ ਵੀ ਮੈਂ 11 ਘੰਟੇ ਚੱਲਣਾ, ਉਹਨੂੰ ਫਾਇਰ ਕਰ ਦਿੱਤਾ ਜਾਂਦਾ ਕੰਪਨੀ ਦੇ ਵਿੱਚੋਂ। ਕਾਰਨ ਕੀ? ਤੇਰੇ 2.5 ਗੇੜੇ ਲੱਗਦੇ ਆ, ਸਾਡਾ ਫਲਾਨਾ ਡਰਾਈਵਰ 4 ਗੇੜੇ ਲਾਉਂਦਾ। ਫਿਰ ਜਿੱਥੇ 2.5 ਦੀ ਬਜਾਏ 4 ਗੇੜੇ ਲੱਗਦੇ ਆ, ਉੱਥੇ ਸੇਫਟੀ ਭੁੱਲ ਜਾਓ। ਅਮਰੀਕਾ ਦੇ ਵਿੱਚ ਅਮਰੀਕਾ ਨੇ ਸੇਫਟੀ ਐਕਟ ਬਣਾਏ, ਫੈਡਰਲ ਮੋਟਰ ਨੇ ਬਣਾਏ, ਲੌਗ ਬੁੱਕਾਂ ਲਾਤੀਆਂ, ਪਰੰਤੂ ਰਿਜ਼ਲਟ ਕੀ ਆ? 0। ਸ਼ਿਪਰਾਂ ਦੇ ਡਰਾਈਵਰ ਖੜਾ ਵੇ, ਉੱਥੇ ਰਿਸੀਵਰ ਤੇ ਡਰਾਈਵਰ ਖੜਾ। ਪ੍ਰੈਜੈਂਟ ਮੈਂ ਵੀ ਇੱਕ ਲੋਡ ਤੇ ਖੜਾ, 6 ਘੰਟੇ ਹੋ ਗਏ, ਹਜੇ ਟਰੱਕ ਖਾਲੀ ਨਹੀਂ ਕੀਤਾ ਗਿਆ। ਪਰ ਕੱਲ ਕੀ, ਇਸ ਟੌਪਿਕ ਤੇ ਆਪਾਂ ਗੱਲ ਨਹੀਂ ਕਰਨੀ ਕਦੇ ਵੀ, ਨਾ ਕੰਪਨੀ ਮਾਲਕ ਨੇ ਨਾ ਡਰਾਈਵਰ ਨੇ। ਅਸੀਂ ਤਾਂ ਉਹ ਗੱਲ ਕਰ ਲਾਂਗੇ ਵੀ ਸਾਡੀ ਲੌਗ ਬੁੱਕ ਪਿੱਛੇ ਕਰ ਦਿਓ, ਅਸੀਂ 6 ਘੰਟੇ ਹੋਰ ਚਲਾ ਲਾਂਗੇ, ਫਿਰ ਸੇਫਟੀ ਦਾ ਇਸ਼ੂ ਖਤਮ। ਤੇ 6 ਘੰਟੇ ਜੇ ਹੋਰ ਚੱਲੂਗਾ, ਮੰਨ ਕੇ ਚੱਲੋ ਇੱਕ 20 ਪ੍ਰੈਕਟੀਕਲ ਆ, ਪ੍ਰੈਕਟੀਕਲ ਤੌਰ ਤੇ ਦੇਖਿਆ ਜਾਵੇ, ਮੈਂ 8 ਵਜੇ ਦੀ ਮੇਰੀ ਅਪੁਆਇੰਟਮੈਂਟ ਆ, ਮੈਂ ਸਵੇਰੇ ਚੈੱਕ ਇਨ 7 ਵਜੇ ਕਰਾਈ ਆ। ਇੱਥੇ ਮੈਂ ਕੈਂਸਰ ਸਟੇਟ ਦੇ ਵਿੱਚ ਆ, ਇੱਥੇ 12 ਵੱਜ ਚੁੱਕੇ ਆ, 6-7 ਘੰਟੇ ਹੋ ਗਏ ਮੈਨੂੰ ਜਾਗਦੇ ਨੂੰ। ਫਿਰ ਗੱਲ ਕੀ ਆ? ਕੰਪਨੀ ਦਾ ਪਿੱਛੋਂ ਫਿਰ ਫੋਨ ਆਊਗਾ, ਜਿਹਨੂੰ ਆਪਾਂ ਡਿਸਪੈਚ ਕਹਿ ਦਿੰਦੇ ਹਾਂ, ਕੰਪਨੀ ਕਹਿ ਦਿੰਦੇ ਹਾਂ। ਇਹ ਅੱਜ ਦੀ ਗੱਲ ਨਹੀਂ ਕਰਦਾ, ਮੈਂ ਆਪਣੇ 9 ਸਾਲ ਦਾ ਮੋਰਲ ਦੱਸਦਾ ਜੀ। ਇੱਕ ਲੋਡ ਹੈਗਾ ਖਿੱਚਵਾਂ, ਤੁਸੀਂ ਕਰ ਲਓਗੇ। ਮੈਂ ਇਸ ਗੱਲ ਤੇ ਬਾਈ ਜੀ ਬਹੁਤ ਜ਼ਿਕਰ ਕੀਤਾ ਜਾਂਦਾ ਸੋਸ਼ਲ ਮੀਡੀਆ ਤੇ ਵੀ, ਰੇਡੀਓ ਦੇ ਪਲੇਟਫਾਰਮ ਤੇ। ਕੋਈ ਕਹਿੰਦਾ ਡਰਾਈਵਰ ਗਲਤ ਆ, ਕੋਈ ਕਹਿੰਦਾ ਕੰਪਨੀ ਗਲਤ ਆ, ਹੈ ਨਾ, ਕਿਸੇ ਲੈਵਲ ਤੇ ਆਪਾਂ ਕਹਿੰਦੇ ਹਾਂ। ਪਰੰਤੂ ਮੇਰਾ ਨਾਂ ਤੁਸੀਂ ਅਨਾਊਂਸ ਕਰਤਾ ਤੇ ਮੈਂ ਅੱਜ ਤੱਕ ਕਹਿੰਦਾ ਮੇਰੇ ਕਰੈਕਟਰ ਦੇ ਤੌਰ ਤੇ ਕੰਪਨੀਆਂ ਗਲਤ ਆ। ਕਾਰਨ ਕੀ? ਜਦੋਂ ਇੱਕ ਬੰਦਾ, ਮੈਂ ਆਪਣੀ ਤਾਂ ਕਹਿ ਸਕਦਾ ਨਾ, ਕਿਸੇ ਥਰਡ ਬੰਦੇ ਦੀ ਤਾਂ ਆਪਾਂ ਐਗਜ਼ਾਮਪਲ ਦਿੰਦੇ ਹੀ ਨਹੀਂ। ਜਦੋਂ ਮੈਂ ਕਹਿੰਦਾ ਵੀ ਮੈਂ ਨਹੀਂ ਚੱਲਣਾ, 11 ਘੰਟੇ ਹੋ ਗਏ, 12 ਘੰਟੇ ਮੈਂ ਨਹੀਂ ਚੱਲਣਾ, ਇਸ ਗੱਲ ਦਾ ਮੈਂ ਸਬੂਤ ਦੇ ਸਕਦਾ। 3 ਕੰਪਨੀਆਂ, ਵੱਖ-ਵੱਖ ਕੰਪਨੀਆਂ 'ਚੋਂ ਮੈਨੂੰ ਫਾਇਰ ਕਰ ਦਿੱਤਾ ਗਿਆ। ਕਾਰਨ ਉਹੀ ਵੀ ਸਾਡੇ ਦੂਜੇ ਡਰਾਈਵਰ ਤਾਂ ਵਧੀਆ ਕੰਮ ਕਰਦੇ ਆ। ਸ਼ਕਲ ਤੋਂ ਦੇਖਣ ਤੋਂ ਪਤਾ ਲੱਗਦਾ ਵੀ ਬੰਦਾ ਡਰੱਗ ਕਰਦਾ, ਨਸ਼ਾ ਕਰਦਾ, ਕੁਛ ਨਾ ਕੁਛ ਖਾਂਦਾ ਪੀਂਦਾ, ਉਹ ਸ਼ਕਲ ਤੋਂ ਦਿਸ ਜਾਂਦਾ ਹੁੰਦਾ। ਉਹਨੂੰ ਕੋਈ ਡਰੱਗ ਟੈਸਟ ਕਰਾਉਣ ਦੀ ਲੋੜ ਨਹੀਂ। ਹੁਣ ਇਹ 'ਚ ਇੱਕ ਐਗਜ਼ਾਮਪਲ ਮੈਂ ਕੱਲ੍ਹ ਦੀ ਦੇ ਦਿੰਦਾ। ਕੱਲ੍ਹ ਮੇਰਾ ਟਾਇਰ ਫਲੈਟ ਹੋ ਗਿਆ ਟੁਲਸਾ ਦੇ ਕੋਲੇ, ਓਕਲਾਹੋਮਾ ਸਟੇਟ ਦੇ ਵਿੱਚ। ਮੈਂ ਇੱਕ ਨੇੜੇ ਕੁਦਰਤੀ ਸਰਚ ਕੀਤਾ ਗੂਗਲ ਮੈਪ ਤੇ, ਮੈਂ ਇੱਕ ਟਰੱਕ ਸਟਾਪ ਤੇ ਟਾਇਰ ਸ਼ਾਪ ਨੇੜੇ ਸੀ ਪੰਜਾਬੀ ਕਮਿਊਨਿਟੀ ਦੀ, ਤੇ ਮੈਂ ਉੱਥੇ ਲੈ ਗਿਆ ਟਰੱਕ। ਮੈਂ ਟ੍ਰੇਲਰ ਬੈਕ ਲਾਇਆ, ਉਹਨਾਂ ਬੰਦਾ ਆਇਆ ਮਕੈਨਿਕ ਮੇਰੇ ਕੋਲੇ, ਮੈਨੂੰ ਇਹ ਨਹੀਂ ਪੁੱਛਿਆ ਵੀ ਤੂੰ ਕਿਉਂ ਆਇਆ, ਕਿਵੇਂ ਆਇਆ, ਟਰੱਕ ਰਿਪੇਅਰ ਆ ਜਾਂ ਕੋਈ ਟਾਇਰ ਦੀ ਪ੍ਰੋਬਲਮ ਆ, ਕਿਉਂਕਿ ਦੋਨੇ ਰਿਪੇਅਰ ਸ਼ਾਪ ਸੇਮ ਸੀਗੀਆਂ ਇੱਕੋ ਜਗ੍ਹਾ ਤੇ। ਮੈਨੂੰ ਕਹਿੰਦਾ ਭਾਜੀ ਮਾਲ ਹੈਗਾ? ਉਹ ਮੈਂ ਕਿਹਾ ਭਾਈ ਬੰਦਾ ਕਹਿੰਦਾ ਦੇਖ ਕੇ ਤਾਂ ਪੁੱਛ ਲਿਆ ਕਰੋ ਸਵਾਲ, ਬੰਦੇ ਦੀ ਸ਼ਕਲ ਤੋਂ ਪਤਾ ਲੱਗ ਜਾਂਦਾ। ਕਹਿੰਦਾ ਬਾਈ ਟਰੱਕਾਂ ਵਾਲਿਆਂ ਕੋਲ ਤਾਂ ਹੁੰਦਾ। ਉਹਦਾ ਜਵਾਬ। ਫਿਰ ਗੱਲ ਤਾਂ ਫਿਰ ਇਸ ਨੂੰ ਆਪਾਂ ਕਿਵੇਂ ਕੰਪੈਰੀਜ਼ਨ ਕਰਾਂਗੇ? ਉਹ ਮੈਂ ਮੋਰਲ ਦੱਸਦਾ ਹਰੇਕ ਚੀਜ਼ ਦਾ, ਵੀ ਜਦੋਂ ਉਹ ਕਹਿੰਦੇ ਹੁੰਦੇ ਨਾ ਉਹ ਚੀਜ਼, ਰਮਨ ਭਾਜੀ ਕਹਿੰਦੇ ਗੱਲ, ਉਹ ਪਿੱਛੇ ਜੇ ਮੈਂ ਪ੍ਰੋਗਰਾਮ ਸੁਣਿਆ 2 ਵੀਕ ਪਹਿਲਾਂ,
ਓਪਰਚੁਨਿਟੀ ਬਹੁਤ ਆ, ਡਰੱਗ ਛੱਡਣ ਦੀ, ਨਸ਼ਾ ਛੱਡਣ ਦੀ ਬਹੁਤ ਓਪਰਚੁਨਿਟੀ ਆ, ਪਰੰਤੂ ਵਾਕਈ ਸਹੀ ਗੱਲ ਆ, ਉਹਦਾ ਕੋਈ ਹੱਥ ਨਹੀਂ ਵੜਦਾ ਜੇ ਛੱਡਣਾ ਚਾਹੁੰਦਾ ਹੋਵੇ। ਕਾਰਨ ਕੀ, ਸਾਨੂੰ ਸ਼ਰਮ ਆਉਂਦੀ ਆ। ਇਹ ਐਡੀ ਵੱਡੀ ਕੋਈ ਵੱਡੀ ਚੀਜ਼ ਨਹੀਂ ਹੈਗੀ, ਪਰੰਤੂ ਗੱਲ ਤਾਂ ਇਹ ਆ ਵੀ ਜਦੋਂ ਉਹਨੂੰ ਸਪੋਰਟ ਕਰ ਦਿੱਤਾ ਜਾਂਦਾ ਨਾ ਵੀ ਸਾਡੇ ਡਰਾਈਵਰ ਤਾਂ ਖਿੱਚ ਕੇ ਗੇੜਾ ਲਾਉਂਦੇ ਆ, ਤੇਰੇ ਨਾਲੋਂ ਜ਼ਿਆਦਾ ਕਮਾਈ ਕਰਕੇ ਦਿੰਦੇ ਆ ਸਾਨੂੰ, ਤੇ ਫਿਰ ਗੱਲ ਕੀ ਆ। ਮੈਂ ਬਾਈ ਜੀ ਡਰਾਈਵਰਾਂ ਤੋਂ ਇਹ ਵੀ ਮੂੰਹੋਂ ਸੁਣਿਆ, ਮੈਂ ਕਿਹਾ ਬਾਈ ਤੂੰ ਕਾਹਤੋਂ ਪੰਗੇ ਲੈਣਾ, ਤੈਨੂੰ ਜਿਹੜੀ ਰੋਜੀ ਰੋਟੀ ਮਿਲ ਗਈ ਆ ਇਹ ਟਰੱਕ ਦੇ ਉੱਤੇ, ਪਹਿਲਾਂ ਤੂੰ ਸਟੋਰ ਤੇ ਕੰਮ ਕਰਕੇ ਆਇਆ ਹੋਏਗਾ, ਕੋਈ ਸਿਕਿਉਰਿਟੀ ਦਾ ਕੰਮ ਕੀਤਾ ਸੁਖਚੈਨ ਜੀ ਥੋੜਾ ਹਰੀ ਅਪ ਕਰ ਲਿਓ, ਮਿੰਟ 3 ਰਹਿ ਗਏ ਸਾਡੇ ਕੋਲ। ਜੇ ਆਪਾਂ ਨਾਲੇ ਜਨਰਲਾਈਜ਼ ਨਹੀਂ ਕਰਦੇ, ਆਪਾਂ ਕਹਿ ਸਕਦੇ ਆ ਵੀ ਬੰਦੇ ਵਿੱਚ ਕੁਝ ਹੈਗੇ ਇਦਾਂ ਦੇ ਜਿਹੜੇ ਗਲਤ ਹੈਗੇ ਆ, ਆਪਾਂ ਸਾਰਿਆਂ ਨੂੰ ਨਹੀਂ ਕਹਿ ਸਕਦੇ ਹੈਗੇ। ਮੇਰੇ ਕਹਿਣ ਦਾ ਭਾਵ ਇਹੋ ਹੀ ਹੈ ਨਾ ਕਿ ਦੇਖੋ ਗਲਤ ਦੋਨੋਂ ਹੀ ਆ, ਦੇਣ ਵਾਲਾ ਵੀ ਲੈਣ ਵਾਲਾ ਵੀ। ਜੇ ਅਗਲਾ ਜਿੱਦਾਂ ਹੁਣ ਇਹ ਕਹਿੰਦੇ ਵੀ ਐਕਸੈਪਟ ਨਹੀਂ ਕਰਦੇ, ਇਹ ਐਕਸੈਪਸ਼ਨ ਆ ਕਿ ਭਾਈ ਮੈਂ ਨਹੀਂ ਕਰਦਾ, ਠੀਕ ਹੈ ਨਾ। ਹੁਣ ਜਿਹੜੇ ਹੁਣ ਜੇ ਇਦਾਂ ਦਾ ਕੰਮ ਹੁੰਦਾ ਹੈ ਤਾਂ ਕੋਈ ਨਾ ਕੋਈ ਤਾਂ ਉਹਨੂੰ ਐਕਸੈਪਟ ਕਰਦਾ, ਕੋਈ ਨਾ ਕੋਈ ਤਾਂ ਕਰਦਾ ਹੀ ਹੈ ਨਾ ਉਸ ਕੰਮ ਨੂੰ, ਜਿਹੜਾ ਖਿੱਚ ਕੇ ਲੋਡ ਲਾਉਂਦਾ ਹੀ ਹੈ ਨਾ ਫਿਰ। ਸੋ ਭਾਵ ਇਹ ਆ ਕਿ ਗਲਤ ਹੁਣ ਕੰਪਨੀਆਂ, ਮੈਂ ਤਾਂ ਕੰਪਨੀਆਂ ਦੀ ਵੀ ਗੱਲ ਕਰਦਾ, ਕਈ ਕੰਪਨੀਆਂ ਹੈਗੀਆਂ ਜਿਹੜੀਆਂ ਕਹਿੰਦੀਆਂ ਵੀ ਨਹੀਂ ਅਸੀਂ 2 ELD ਨਹੀਂ ਦੇਣੀਆਂ, ਅਸੀਂ ਤੁਹਾਨੂੰ 1099 ਨਹੀਂ ਦੇਣਾ। ਉਹ ਵੀ ਕੰਪਨੀਆਂ ਹੈਗੀਆਂ, ਔਰ ਉਹ ਵੀ ਹੈਗੀਆਂ ਜਿਹੜੀਆਂ ਕਹਿੰਦੀਆਂ ਵੀ ਅਸੀਂ ਦੇਣਾ ਹੀ ਇਹੋ। ਉਦਾਂ ਹੀ ਡਰਾਈਵਰ ਆ, ਕਈ ਡਰਾਈਵਰ ਆ ਜਿਹੜੇ ਕਹਿੰਦੇ ਵੀ ਨਹੀਂ ਅਸੀਂ ਨਹੀਂ ਖਿੱਚ ਕੇ ਲਾਉਣਾ ਲੋਡ ਪਈ। ਸੋ ਇਹੀ ਕਾਰਨ ਆ ਵੀ ਅਸੀਂ 8-10 ਸਾਲਾਂ ਤੋਂ ਟੀਚ ਕਰ ਰਹੇ ਹਾਂ, ਆਪਾਂ ਐਜੂਕੇਸ਼ਨ ਦੇ ਰਹੇ ਹੈਗੇ ਆ ਤਾਂ ਕਿ ਤੁਹਾਨੂੰ ਨੌਲੇਜ ਮਿਲੇ। ਇੱਕ ਭਾਈ ਸਾਹਿਬ ਆਪਣਾ ਕਮੈਂਟ ਪਾਉਂਦੇ ਸੀ ਵੀ ਇੰਗਲਿਸ਼ ਨਹੀਂ ਆਉਂਦੀ ਇਹਨਾਂ ਨੂੰ, ਜੇ ਉਹ ਮੈਂ ਐਗਰੀ ਨਹੀਂ ਕਰਦਾ ਤੁਹਾਡੇ ਨਾਲ। ਮੈਂ ਬਹੁਤ ਸਾਰੇ ਮਸੀਕੇ, ਮੇਰੇ ਆਫਿਸ 'ਚ ਕੁੜੀ ਕੰਮ ਕਰਦੀ ਆ, 3rd ਜਨਰੇਸ਼ਨ ਸਪੈਨਿਸ਼ ਆ। ਜਦੋਂ ਕੋਈ ਵੀ ਮਸੀਕਾ ਆਉਂਦਾ ਸਪੈਨਿਸ਼ ਹੀ ਬੋਲਦੀ ਆ, ਈਵਨ ਦੋ ਬੋਰਨ ਇੱਥੇ ਦੀ ਆ, ਉਹਦਾ ਫਾਦਰ ਬੋਰਨ ਇੱਥੇ ਦਾ। ਸੋ ਸਪੈਨਿਸ਼ ਨੂੰ ਕਈਆਂ ਨੂੰ ਜਮਾ ਹੀ ਨਹੀਂ ਆਉਂਦੀ ਹੁੰਦੀ, ਪਰ ਇਹ ਆ ਵੀ ਆਪਾਂ ਜਿਹੜਾ ਆਹ ਪ੍ਰੋਗਰਾਮ ਰੱਖਿਆ ਐਜੂਕੇਸ਼ਨਲ ਰੱਖਿਆ। ਜੇ ਨਹੀਂ ਵੀ ਕੋਈ ਨਹੀਂ, ਆਪਾਂ ਸਾਰੇ ਉੱਥੋਂ ਆਏ, ਇੰਗਲਿਸ਼ ਘੱਟ ਵੀ ਆ, ਪੰਜਾਬੀ 'ਚ ਸਮਝ ਤਾਂ ਆਉਂਦਾ ਹੈਗਾ। ਬਿਲਕੁਲ ਨਹੀਂ, ਕੰਪਨੀ ਨੂੰ ਪਾਲਿਸੀਜ਼ ਕਲੀਅਰ ਹੋਣੀ ਚਾਹੀਦੀਆਂ, ਡਰਾਈਵਰ ਨੂੰ ਆਪਣੇ ਰਾਈਟਸ ਤੇ ਆਪਣੀਆਂ ਪਾਲਿਸੀਜ਼ ਉਹਦੀਆਂ ਆਪਣੀਆਂ ਕਲੀਅਰ ਹੋਣੀਆਂ ਚਾਹੀਦੀਆਂ। ਜਦੋਂ ਤੁਸੀਂ ਉਸ ਸਹੀ ਲਾਈਨ ਦੇ ਉੱਤੇ ਚੱਲਦੇ ਆ, ਉਤਾਰ ਚੜਾਵ ਦੇਖੋ ਜ਼ਿੰਦਗੀ ਦਾ ਹਿੱਸਾ ਆ, ਉਹ ਆਉਂਦੇ ਜਾਂਦੇ ਹੀ ਰਹਿਣੇ ਆ, ਪਰ ਜੇ ਤੁਸੀਂ ਸਹੀ ਚੱਲਦੇ ਰਹਿੰਦੇ ਆ ਲੌਂਗ ਰਨ ਦੇ ਵਿੱਚ ਤੁਸੀਂ ਦੇਖਿਓ ਵੀ ਉਹ ਹਮੇਸ਼ਾ ਹਰਜੋਤ ਭਾਈ ਜਿਹੜਾ ਪੰਜਾਬੀ ਵਿੱਚ ਹੈ ਨਾ, ਜਿਹੜਾ ਪੰਜਾਬੀ ਵਿੱਚ ਕਿਹਾ ਆ, ਉਹ ਇਹ ਕਿਹਾ ਕਿ ਜਦੋਂ ਡਰਾਈਵਰ ਸਾਡਾ ਬਾਹਰ ਜਾਂਦਾ, ਸੜਕ ਤੇ ਜਾਂਦਾ ਨਾ, ਉਹਨੂੰ ਇੰਗਲਿਸ਼ ਦੀ ਇਸ਼ੂ ਹੈਗਾ, ਉਹ ਸਮਝਾ ਨਹੀਂ ਪਾਉਂਦਾ, ਉਹ ਗੱਲ ਨਹੀਂ ਕਰ ਪਾਉਂਦਾ, ਐਂਡ ਦੈਟ ਇਜ਼ ਵੈਰੀ ਟਰੂ, ਵੈਰੀ ਟਰੂ। ਅੱਜ ਜੇ ਆਪਾਂ 19 ਕੁ ਦਫੇ ਲਰਨ ਕਰਨੀ ਚਾਹੀਦੀ ਆ ਨਾ, ਹੁਣ ਆ ਕੇ ਆਪਾਂ ਜੇ 10 ਘੰਟੇ ਉੱਤੇ ਟਿਕਟੌਕ ਤੇ ਲੱਗੇ ਰਹਿੰਦੇ ਆ, ਥੋੜੀਆਂ ਇੰਗਲਿਸ਼ ਦੀਆਂ ਮੂਵੀਆਂ ਦੇਖ ਲਾ, ਥੋੜੇ ਗੀਤ ਸੁਣ ਲਾ ਇੰਗਲਿਸ਼ ਚੈਨਲ, ਤਾਂ ਦੇਖੋ ਇੱਥੇ ਨਾ ਤੁਸੀਂ ਕਿਸੇ ਕਾਲਜ ਕਹਿ ਲਓ, ਕਿਸੇ ਸਿਟੀ ਚੱਲ ਜਾਓ, ਉਹਨਾਂ ਨੇ ਨਾ ਸਾਰਿਆਂ ਦੇ ਅਡਲਟ ਸਕੂਲਸ ਹੁੰਦੇ ਆ, ਅਡਲਟ ਸਕੂਲ 'ਚ ਇਹੀ ਚੀਜ਼ਾਂ ਜਿਹੜੀਆਂ ਉਹ ਸਿਖਾਈਆਂ ਜਾਂਦੀਆਂ। ਨਹੀਂ ਉਹਦੇ ਵਿੱਚ ਹੈਗਾ, ਪਰ ਇਹ ਵੀ ਟਾਈਮ ਤਾਂ ਕੱਢਣਾ ਪੈਣਾ ਆ, ਉਹ ਆਪਣੇ ਹੁਨਰ ਨੂੰ ਸ਼ਿੰਗਾਰਨ ਦੇ ਲਈ ਉਹਦੇ ਲਈ ਮਿਹਨਤ ਕਰਨੀ ਪੈਣੀ ਹੈ, ਜਿਹੜੀ ਸਿੱਧੀ ਜੀ ਗੱਲ ਆ। ਉਹ ਮਿਹਨਤ ਕਰੋਗੇ ਤਾਂ ਉਹਦਾ ਫਲ ਤੁਹਾਨੂੰ ਜਿਹੜਾ ਹਰ ਥਾਂ ਮਿਲੂਗਾ। ਸਮਾਂ ਆਪਣਾ ਬਿਲਕੁਲ ਸਮਾਪਤ ਆ, ਜਾਂਦੇ ਜਾਂਦੇ ਛੋਟੀ ਜੀ ਗੱਲ ਸੁਣ ਲੈਂਦੇ ਅਮਰੀਕ ਜੀ। ਹਾਂਜੀ ਅਮਰੀਕ ਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਭਾਜੀ ਆਪਾਂ ਕਈ ਵਾਰ ਤੇ ਕਈ ਲੰਬਾ ਇਸ ਗੱਲ ਦੇ ਉੱਤੇ ਬਹਿਸ ਕਰਦੇ ਆ ਕਿ ਡਰਾਈਵਰ ਦੀ ਗਲਤੀ ਆ, ਕੰਪਨੀ ਦੀ ਗਲਤੀ ਆ। ਅਸੀਂ ਅਮਰੀਕਾ 'ਚ ਬੈਠੇ ਆ, ਕੀ ਇੱਕ ਇਹੋ ਜਿਹੀ ਡਿਵਾਈਸ ਨਹੀਂ ਬਣਾਈ ਜਾ ਸਕਦੀ ਜਿਹਨੂੰ ਕੋਈ ਟੈਂਪਰ ਨਹੀਂ ਕਰ ਸਕਦਾ? ਤੁਸੀਂ ELD ਇੱਕ ਇਹੋ ਜਿਹੀ ਨਹੀਂ ਬਣਾ ਸਕਦੇ? ਇਟਸ ਅ ਚੈਲੰਜ। ਇਹਦਾ ਜਵਾਬ ਯੈਸ ਜਾਂ ਨੋ 'ਚ ਕਲੀਅਰ ਹੋਣਾ ਚਾਹੀਦਾ ਕਿ ਇੱਕ ਇਹੋ ਜਿਹੀ ELD ਨਹੀਂ ਬਣਾਈ ਜਾ ਸਕਦੀ ਜਿਹਨੂੰ ਕੰਪਨੀ, ਡਰਾਈਵਰ ਜਾਂ ਕੋਈ ਵੀ ਟੈਂਪਰ ਨਹੀਂ ਕਰ ਸਕਦਾ। ਤੇ ਜੇ ਇਹੋ ਜਿਹੀ ਡਿਵਾਈਸ ਬਣਾਈ ਜਾ ਸਕਦੀ ਆ ਤਾਂ ਫਿਰ ਕਿਉਂ ਨਹੀਂ ਬਣਾਈ ਜਾਂਦੀ ਉਹੋ ਜਿਹੀ ਡਿਵਾਈਸ? ਇਹਦੇ ਇੱਥੇ ਮੈਂ ਤਾਂ ਕੁਐਸਚਨ ਕਰਦਾ ਆ, ਖਾਲੀ ਡਰਾਈਵਰ ਨੂੰ ਜਾਂ ਕੰਪਨੀ ਨੂੰ ਨਹੀਂ, ਮੈਂ ਤਾਂ ਗਵਰਨਮੈਂਟ ਦੇ ਉੱਤੇ ਕੁਐਸਚਨ ਕਰਦਾ ਸਿੱਧਾ ਕਿ ਗਵਰਨਮੈਂਟ ਜਿਹੜੀ ਆ, they should accept this responsibility। ਉਹ ELD ਦੇ ਨਾਂ ਤੇ ਜੋ ਕੁਝ ਉਹਨਾਂ ਨੇ ਕੀਤਾ, ਕਿਉਂ ਪੁਰਾਣਾ ਡੇਟਾ ਨਹੀਂ ਲੈ ਕੇ ਆਉਂਦੇ ਕਿ ਜਦ ਦੀਆਂ ELD ਦੀ ਲੌਗ ਬੁੱਕਾਂ ਲੱਗ ਗਈਆਂ ਕਿੰਨੇ ਕਰੋੜ ਸੇਫ ਹੋ ਗਏ, ਕਿੰਨੇ ਕੁ ਟਰੱਕ ਸੇਫ ਹੋ ਗਏ, ਕਿੰਨੇ ਕੁ ਐਕਸੀਡੈਂਟ ਘਟ ਗਏ। ਇਹ ਬਿਊਰੋਕ੍ਰੇਸੀ ਜਿਹੜੀ ਹੈ ਨਾ, they just want to show they are working। ਸੇਫਟੀ ਦੇ ਨਾਂ ਤੇ ਇੰਨਾ ਸਭ ਕੁਝ ਹੁੰਦਾ। ਓਕੇ ਜੀ, ਥੈਂਕ ਯੂ। ਸੌਰੀ, ਆਪਾਂ ਦੇਖਿਆ ਹੀ ਆ ਵੀ ਕਿੰਨੇ ਰੂਲਸ ਰਿਲੈਕਸ ਸੀਗੇ, ਹਨਾ, ਤੇ ਹੁਣ ਨੈਚੁਰਲੀ ਫਿਰ ਜਿਹੜੇ ਜ਼ਰੂਰਤ ਹੁੰਦੀ ਆ ਗਵਰਨਮੈਂਟ ਨੂੰ, ਫਿਰ ਓਪਨ ਕਰ ਦਿੰਦੇ ਸਾਰਾ ਕੁਝ, ਆਪਾਂ ਦੇਖਿਆ ਹੀ ਆ ਸਾਹਮਣੇ। ਜੀ ਮਾਫੀ ਚਾਹੁੰਦੇ, ਹੋਰ ਕਾਲਸ ਜਿਹੜੀਆਂ ਨਹੀਂ ਲੈ ਸਕਾਂਗੇ, ਟਾਈਮ ਆਪਾਂ ਜ਼ਰੂਰ ਜਾਂਦੇ ਬੇਨਤੀ ਜ਼ਰੂਰ ਕਰਨੀ ਆ ਰਾਜਗੁਰਵੀਰ ਸਿੰਘ ਜੀ। ਸਨ 2006 ਦੇ ਵਿੱਚ ਇੱਕ 1 ਮਿਲੀਅਨ ਮੈਨ ਮਾਰਚ ਹੋਇਆ ਸੀ। ਉਹਦੇ ਵਿੱਚ ਡਾਕੂਮੈਂਟਡ ਇਮੀਗ੍ਰੈਂਟਸ ਵੀ ਸੀਗੇ, ਅਨਡਾਕੂਮੈਂਟਡ ਵੀ ਸੀ, ਲਾਸ ਐਂਜਲਸ ਤੋਂ ਲੈ ਕੇ ਸ਼ਿਕਾਗੋ ਤਾਈਂ।
ਸੋ ਗੱਲ ਕੀ ਹੁੰਦੀ ਆ ਭਈ ਜਦੋਂ ਮੇਰਾ ਪਰਸਨਲ ਆਪਣਾ ਕੋਈ ਜ਼ਰੂਰਤ ਆ ਫਿਰ ਅਸੀਂ ਰੌਲਾ ਪਾਉਂਦੇ ਆ, ਜਦੋਂ ਕੌਮ ਦੀ ਗੱਲ ਹੁੰਦੀ ਹੈ ਨਾ ਸਾਰੇ ਚੁੱਪ ਕਰ ਜਾਂਦੇ ਆ। ਆਉਣ ਵਾਲੇ ਐਤਵਾਰ ਨੂੰ ਖਾਲਿਸਤਾਨ ਦੇ ਸੰਬੰਧ ਦੇ ਵਿੱਚ ਰੈਫਰੈਂਡਮ ਹੋ ਰਿਹਾ ਸੈਨ ਫਰਾਂਸਿਸਕੋ 'ਚ। ਬਹੁਤ ਸਾਰੇ ਆਪਣੇ ਟਰੱਕਰ ਭਰਾ ਆ, ਆਪਾਂ ਨੂੰ ਪਤਾ ਵੀ ਕੰਮ ਸਲੋ ਚੱਲ ਰਿਹਾ, ਘਰਾਂ 'ਚ ਵੀ ਹੈਗੇ ਆ। ਸੋ ਸਾਰਿਆਂ ਨੂੰ ਬੇਨਤੀ ਆ ਵੀ ਵੱਧ ਤੋਂ ਵੱਧ ਪਹੁੰਚੋ। ਕਈ ਹੁਣ ਸਾਡੇ ਰੇਡੀਓ ਤੇ ਵੀ ਆ ਜਾਂਦੇ, ਮੈਂ ਜੀ ਉਸ ਬੰਦੇ ਨਾਲ ਐਗਰੀ ਨਹੀਂ ਕਰਦਾ। ਸੋ ਇਹ ਨਹੀਂ ਫਰਕ ਹੁੰਦਾ ਹੈਗਾ ਵੀ ਤੁਸੀਂ ਇੱਕ ਬੰਦੇ ਨੂੰ ਐਗਰੀ ਕਰਦੇ ਜਾਂ ਨਹੀਂ ਕਰਦੇ। ਓਵਰਆਲ ਸਾਡੀ ਜਿਹੜਾ ਕੌਮ ਦਾ ਇਸ਼ੂ ਕੀ ਹੈਗਾ, ਉੱਥੇ ਸਾਨੂੰ ਇਕੱਠੇ ਹੋਣਾ ਚਾਹੀਦਾ ਹੈਗਾ। ਸੋ ਲਗਭਗ ਹਰ ਗੁਰੂ ਘਰ ਚੋਂ ਜਿਹੜੇ ਕੈਲੀਫੋਰਨੀਆ ਦੇ ਰੈਡਿੰਗ ਤੋਂ ਲੈ ਕੇ ਸੈਨ ਡੀਗੋ ਤਾਈਂ ਬੱਸਾਂ ਆ ਰਹੀਆਂ। ਸਵੇਰ ਨੂੰ 9 ਵਜੇ ਤੋਂ ਲੈ ਕੇ 5 ਵਜੇ ਤਾਈਂ ਰੈਫਰੈਂਡਮ ਹੋਣਾ ਆ। ਤੇ ਜਿੰਨੇ ਵੀ ਉੱਥੇ ਵੀਰ ਇਨਵੋਲਵ ਆ ਉਹਨਾਂ ਨੇ ਕਿਹਾ ਵੀ ਸਿਰਫ ਆਈਡੀ ਦੇਖਣੀ, ਉਹਨੇ ਕਿਸੇ ਤਰ੍ਹਾਂ ਦੀ ਵੀ ਹੋਏ, ਨਾ ਕਿਸੇ ਨੇ ਫੋਟੋ ਕਾਪੀ ਕਰਨੀ ਆ, ਨਾ ਕਿਸੇ ਦਾ ਨਾਂ ਲਿਖਣਾ ਆ ਵੀ ਆਹ ਬੰਦਾ ਵੋਟ ਪਾ ਕੇ ਗਿਆ, ਨਾ ਕਿਸੇ ਦਾ ਐਡਰੈਸ ਲਿਖਣਾ ਹੈਗਾ। ਸੋ ਇਦਾਂ ਨਾ ਕਰਿਆ ਕਰੀਏ ਵੀ ਆਪਾਂ ਕਿਰਤਗਾਨ ਬਣ ਜਾਇਆ ਕਰੀਏ। ਆਪਾਂ ਨੂੰ ਪਤਾ ਹੈ ਵੀ 80 ਤੋਂ 90% ਆਪਣੇ ਪੰਜਾਬੀ ਪੋਲੀਟੀਕਲ ਅਸਾਈਲਮ ਤੇ ਹੋਏ ਆ। ਮੈਂ ਬਿਲਕੁਲ ਉੱਪਰ ਕਹਿ ਰਿਹਾ, ਨਾ ਤਾਂ ਮੈਂ ਤੇ ਨਾ ਰਾਜਕਨਵੀਰ ਸਿੰਘ ਤੇ ਨਾ ਹੀ ਰਮਨ ਭਾਜੀ ਪੋਲੀਟੀਕਲ ਅਸਾਈਲਮ ਨਾਲ ਪੱਕੇ ਹੋਏ ਆ। ਪਰ ਗੱਲ ਇਹ ਆ ਵੀ ਜੇ 84 ਤੋਂ ਲੈ ਕੇ ਹੁਣ ਤੱਕ ਜਿਹੜੇ ਅਮਰੀਕਾ ਵਸਦੇ ਸਿੱਖ ਰੌਲਾ ਨਾ ਪਾਉਂਦੇ ਤੇ ਇਹ ਲੋਕਾਂ ਦੇ ਪੋਲੀਟੀਕਲ ਅਸਾਈਲਮ ਨਹੀਂ ਹੋਣੇ ਸੀ। ਇੱਥੇ ਦੀ ਸਰਕਾਰਾਂ ਨੂੰ ਤਦੇ ਪਤਾ ਲੱਗਾ। ਜੇ ਆਪਾਂ ਪਿਛਲੇ ਕਈ ਮਹੀਨਿਆਂ ਤੋਂ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਰੌਲਾ ਪਾ ਰਹੇ ਆ, ਅਮਰੀਕਾ ਦੇ ਇੰਨੇ ਮੀਡੀਆ 'ਚ ਖਬਰ ਆ ਰਹੀ ਆ, ਇੰਡੀਆ ਵਾਲੇ ਐਕਸਪੋਜ਼ ਹੋ ਰਿਹਾ ਵੀ ਕਿੱਦਾਂ ਉੱਥੇ ਮਿਨੋਰਿਟੀਜ਼ ਨਾਲ ਧੱਕਾ ਹੋ ਰਿਹਾ, ਕਿੱਦਾਂ ਅਮਰੀਕਨ ਸਿਟੀਜ਼ਨ ਨੂੰ ਮਾਰਨ ਦੀ ਕੋਸ਼ਿਸ਼ ਹੋਈ ਆ, ਉਹ ਤਦੇ ਪਤਾ ਲੱਗਦਾ ਹੈਗਾ। ਸੋ ਸਾਨੂੰ ਸਾਰਿਆਂ ਨੂੰ ਬੇਨਤੀ ਆ ਵੀ ਜਿੰਨੇ ਵੀ ਪਹੁੰਚ ਸਕਦੇ ਆ ਵੱਧ ਤੋਂ ਵੱਧ ਪਹੁੰਚੋ। ਫਾਇਦਾ ਨੁਕਸਾਨ ਨਹੀਂ ਦੇਖੀਦਾ ਹੁੰਦਾ। ਪ੍ਰੋਟੈਸਟ ਵੇਲੇ ਜਿਹੜੇ ਫਾਰਮਰ ਪ੍ਰੋਟੈਸਟ ਵੇਲੇ ਹਜ਼ਾਰਾਂ ਦੀ ਗਿਣਤੀ ਸੀ, ਆਪਾਂ ਕਿਹੜਾ ਸਾਰਿਆਂ ਨੇ ਜਾ ਕੇ ਉੱਥੇ ਖੇਤੀ ਕਰਨੀ ਸੀ, ਠੀਕ ਹੈ ਕਿ ਜਾਂ ਸਾਡੇ ਸਾਰਿਆਂ ਦੇ ਖੇਤ ਆ। ਸੋ ਪਹੁੰਚੋ। ਸਾਡੀ ਪੰਜਾਬੀ ਰੇਡੀਓ ਯੂਐਸਏ ਦੀ ਟੀਮ ਵੀ ਪਹੁੰਚੀ ਹੋਊਗੀ ਐਤਵਾਰ ਨੂੰ। ਇੱਕ ਵਾਰੀ ਐਡਰੈਸ ਦੱਸ ਦਿਓ ਰਾਜਪਾਲ ਜੀ। ਸਿਵਿਕ ਸੈਂਟਰ ਪਲਾਜ਼ਾ ਜਿਹੜਾ ਪੋਕ ਸਟਰੀਟ ਦੇ ਉੱਤੇ ਆ, ਸਿਟੀ ਹਾਲ ਦੇ ਬਿਲਕੁਲ ਸਾਹਮਣੇ, ਉੱਥੇ ਜਿਹੜੀ ਉਹ VOTING ਹੋਣੀ ਆ। ਬਾਟ ਲੈ ਕੇ ਆ ਸਕਦੇ ਆ, ਗੱਡੀਆਂ ਤੇ ਆ ਸਕਦੇ, ਬੱਸਾਂ ਤੇ ਆ ਸਕਦੇ ਆ। ਬਾਕੀ ਬੱਸਾਂ ਵਾਲਾ ਕੰਮ ਸੌਖਾ ਰਹਿੰਦਾ ਥੋੜਾ ਜਿਹਾ। ਤੇ ਬਾਕੀ ਬੱਸਾਂ ਦੀ ਐਡ ਸਾਡੇ ਚੱਲ ਰਹੀ ਹੈਗੀ ਆ, ਉਹ ਕਿਹੜੇ ਕਿਹੜੇ ਗੁਰੂ ਘਰੋਂ ਚੱਲਣੀਆਂ ਆਪੋ ਆਪਣੇ ਗੁਰੂ ਘਰ 'ਚ ਪਤਾ ਕਰ ਲਓ, ਸੌਖਾ ਜਿਹਾ ਕੰਮ। ਤੇ ਜਾਂ ਜਿਹੜੇ ਵੀਰਾਂ ਦੇ ਨੰਬਰ ਦਿੱਤੇ ਗਏ ਆ ਉਹਨਾਂ ਨੂੰ ਤੁਸੀਂ ਕਾਲ ਕਰ ਸਕਦੇ ਹੈਗੇ। ਧੰਨਵਾਦ ਅਮਨ ਜੀ, ਮਿਹਰਬਾਨੀ। ਮਿਲਦੇ ਹਾਂ ਅਗਲੀ ਵਾਰੀ। ਸ਼ੁਕਰੀਆ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੀ ਸਮਾਪਤੀ। ਅਗਲੀ ਵਾਰ ਤੱਕ ਲਈ ਇਜਾਜ਼ਤ। ਤੇ ਅੱਜ 3 ਤੋਂ 4 ਵਜੇ ਤੱਕ ਇਸੇ ਜਿਹੜੇ ਆ ਇਸ਼ੂ ਦੇ ਉੱਤੇ ਆਪਾਂ ਗੱਲਬਾਤ ਕਰਾਂਗੇ। ਬੱਸਾਂ ਕਿੱਥੋਂ ਚੱਲਣੀਆਂ, ਕਿੱਦਾਂ ਆ, ਕੀ ਹੋਣਾ ਉੱਥੇ, ਕਿਵੇਂ ਕਿਵੇਂ ਪ੍ਰਬੰਧ ਨੇ, ਉਹ ਸਾਰੀਆਂ ਚੀਜ਼ਾਂ ਦੇ ਉੱਤੇ ਆਪਾਂ ਗੱਲਬਾਤ ਸੋ ਜਿਹੜੇ ਪ੍ਰਬੰਧਕ ਆ ਜਾਂ ਜਿਹੜੇ ਅੱਗੇ ਹੋ ਕੇ ਇਨਵੋਲਵ ਹੈਗੇ ਆ, ਜਰੂਰ ਤੁਸੀਂ 3 ਵਜੇ ਤੋਂ ਲੈ ਕੇ 4 ਵਜੇ ਤਾਈਂ ਪੰਜਾਬੀ ਰੇਡੀਓ ਯੂਐਸਏ ਦੇ ਜਿਹੜਾ ਲਾਈਵ ਪ੍ਰੋਗਰਾਮ ਚੱਲਣਾ ਉੱਥੇ ਕਾਲ ਕਰਕੇ ਹਾਂਜੀ ਦੇ ਸਕਦੇ। ਬਾਕੀ ਇਸ਼ੂ ਡਿਸਕਸ ਕਰਨ ਦੀ ਕੋਈ ਜ਼ਰੂਰਤ ਨਹੀਂ। ਹਾਂ ਕੀ ਕਿੱਦਾਂ ਹੋਣਾ ਉਹ ਸਾਰਿਆਂ ਨੂੰ ਸਾਨੂੰ ਪਤਾ ਹੀ ਆ, ਬਾਰ-ਬਾਰ ਰੌਲਾ ਪਾਉਣ ਦੀ ਕੋਈ ਜ਼ਰੂਰਤ ਨਹੀਂ ਜੀ। ਮਿਹਰਬਾਨੀ ਸਭ ਨੂੰ, ਪਿਆਰ ਭਰੀ ਸਤਿ ਸ਼੍ਰੀ ਅਕਾਲ।